ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 17 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੇਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ, ਹਰਜੀਤ ਸਿੰਘ ਲੈਥਰੋਪ ਐਂਟੀਲਿਊਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ ਕ੍ਰੈਮਲਿਨ ਇਹ ਕਹਿ ਰਿਹਾ ਵੀ ਇੱਕ ਬ੍ਰਿਜ ਆ, ਪੁਲ ਆ, ਉਸ ਨੂੰ ਤੋੜ ਦਿੱਤਾ ਗਿਆ ਤੇ ਉਸ ਪੁਲ ਨੂੰ ਤੋੜਨ ਪਿੱਛੇ ਯੂਕਰੇਨ ਵਾਲੇ ਤਾਂ ਹੈਗੇ ਹੀ ਆ, ਪਰ ਨਾਲ ਦੀ ਨਾਲ ਵੈਸਟ ਦੇ ਜੋ ਮੁਲਕ ਤੇ ਅਮਰੀਕਾ ਵੀ ਸੀ। ਹਾਂ, ਸੋ ਇਸ ਬਿਆਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਰਿਲੇਸ਼ਨ ਆ ਉਹ ਵੈਸਟ ਕੰਟਰੀਜ਼ ਦੇ ਨਾਲ ਸੋਚਣੇ ਪੈਣਗੇ। ਸੋ ਇੱਕਦਮ ਪੂਰੇ ਦੁਨੀਆ 'ਚ ਇਹਦੇ ਨਾਲ ਜਿਹੜੀ ਆ ਕਾਫੀ ਹਾਹਾਕਾਰ ਮਚਣ ਵਾਲੀ ਗੱਲ ਹੋ ਗਈ ਵੀ ਹੋ ਸਕਦਾ ਰਸ਼ੀਆ ਵਾਲੇ ਆਪਣੇ ਜਿਹੜੇ ਆ ਡਿਪਲੋਮੈਟਸ ਜਾਂ ਸਾਰੇ ਜੋ ਉਹਨਾਂ ਦੇ ਚੈਨਲਸ ਹੈਗੇ ਉਹਨਾਂ ਨੂੰ ਵਾਪਸ ਬੁਲਾ ਲਵੇ ਅਮਰੀਕਾ ਤੋਂ, ਜਾਂ ਹੋਰ ਜਿਹੜੇ ਮੁਲਕ ਯੂਕਰੇਨ ਦੀ ਸਪੋਰਟ ਕਰ ਰਹੇ ਹੈਗੇ ਆ। ਪਰ ਕ੍ਰੈਮਲਿਨ ਦੇ ਜੋ ਫੋਰਨ ਮਿਨਿਸਟਰੀ ਦੇ ਸਪੋਕਸ ਵੂਮਨ ਹੈਗੇ ਆ ਪੈਸਕੋਵ, ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਜੋ ਚੈਨਲਸ ਆ ਉਹਨਾਂ ਨੂੰ ਓਪਨ ਰੱਖਾਂਗੇ ਡਾਇਲੋਗ ਦੇ ਲਈ, ਗੱਲਬਾਤ ਦੇ ਲਈ, ਈਵਨ ਦੋ ਇਹ ਸਮਾਂ ਚੱਲ ਰਿਹਾ ਆ ਇਹ ਬਹੁਤ ਹੀ ਖਤਰਨਾਕ ਹੈਗਾ ਆ। ਸਾਨੂੰ ਪਤਾ ਆ, ਉਹ ਕਹਿੰਦੇ ਬਈ ਜੋ ਯੂਕਰੇਨ ਵਾਲਿਆਂ ਨੇ ਇਹ ਬ੍ਰਿਜ ਤੋੜਿਆ ਆ ਉਹਦੇ ਵਿੱਚ ਅਮਰੀਕਾ ਤੇ ਗ੍ਰੇਟ ਬ੍ਰਿਟੇਨ ਦਾ ਡਾਇਰੈਕਟਲੀ ਇਨਵੋਲਵਮੈਂਟ ਤਾਂ ਨਾ ਹੋਵੇ, ਪਰ ਉਹਨਾਂ ਨੇ ਜਿਹੜਾ ਸਾਥ ਜ਼ਰੂਰ ਇਹਦੇ ਵਿੱਚ ਦਿੱਤਾ ਹੈਗਾ ਆ। ਸੋ ਕਹਿੰਦੇ ਪਈ ਅਸੀਂ ਪਰਫੈਕਟਲੀ ਜਾਣਦੇ ਹਾਂ ਜੋ ਇਨਫੋਰਮੇਸ਼ਨ ਨੈਟੋ ਵੱਲੋਂ ਆ ਰਹੀ ਆ ਤੇ ਵਾਸ਼ਿੰਗਟਨ ਵੱਲੋਂ ਕੀਵ ਨੂੰ ਜਾ ਰਹੀ ਆ ਜੋ ਯੂਕਰੇਨ ਦੀ ਰਾਜਧਾਨੀ ਆ, ਉਹ ਸਾਰਾ ਕੁਝ ਇਹਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਇਹ ਜੋ ਇੱਕ ਤਰ੍ਹਾਂ ਦੇ ਨਾਲ ਸਟੇਟਮੈਂਟ ਆਈ ਆ ਉਹ ਕਰੈਕਟ ਨਹੀਂ ਹੈ ਵੀ ਅਸੀਂ ਕਿਸੇ ਤਰ੍ਹਾਂ ਦੇ ਰਿਲੇਸ਼ਨ ਤੋੜਾਂਗੇ, ਪਰ ਕਹਿੰਦੇ ਪਈ ਜੋ ਡਿਪਲੋਮੈਟਿਕ ਰਿਲੇਸ਼ਨ ਆ ਉਹ ਵੈਸਟ ਦੇ ਨਾਲ ਇੱਦਾਂ ਸਾਡੇ ਚੱਲਦੇ ਰਹਿਣਗੇ ਤਾਂ ਕਿ ਜੋ ਡਾਇਲੋਗ ਵਾਲਾ ਚੈਨਲ ਆ, ਗੱਲਬਾਤ ਵਾਲਾ ਚੈਨਲ ਆ, ਉਹ ਖੁੱਲਾ ਰਹੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਏਅਰ ਇੰਡੀਆ ਦੀ। ਏਅਰ ਇੰਡੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਅਜਿਹੀ ਜਿਹੜੀ ਸ਼ਰਮਨਾਕ ਘਟਨਾ ਵਾਪਰੀ ਹੈ ਜਿਹਦੇ ਕਰਕੇ ਏਅਰ ਇੰਡੀਆ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦਾ। ਇਸ ਵਾਰੀ ਸਿਡਨੀ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਇੱਕ ਮੁਸਾਫਰ ਨੇ ਇੱਕ ਅਧਿਕਾਰੀ ਨੂੰ ਥੱਪੜ ਮਾਰ ਦਿੱਤਾ ਤੇ ਉਹਦੀ ਖਿੱਚ-ਤੂ ਕੀਤੀ। ਇਸ ਅਫਸਰ ਨੇ ਇਸ ਮੁਸਾਫਰ ਨੂੰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਤੋਂ ਰੋਕਿਆ ਸੀ। ਇਸ ਘਟਨਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਦਿੱਲੀ ਏਅਰਪੋਰਟ ਤੇ ਇਸ ਮੁਸਾਫਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਤੋਂ ਬਾਅਦ ਇਸ ਨੇ ਅਧਿਕਾਰੀ ਤੋਂ ਮਾਫੀ ਮੰਗੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਘਟਨਾ ਜਿਹੜੀ 9 ਜੁਲਾਈ ਨੂੰ ਵਾਪਰੀ ਸੀ। ਏਅਰ ਇੰਡੀਆ ਨੇ ਇਸ ਸੰਬੰਧੀ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੂੰ ਮਾਮਲੇ ਦੀ ਜਿਹੜੀ ਜਾਣਕਾਰੀ ਦੇ ਦਿੱਤੀ ਹੈ।
ਲੰਘੇ ਦਿਨੀ ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਸੀ, ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਜਿਹੜੀ ਉਡਾਣ ਜਾਂਦੀ ਹੈ, ਉਹਦੇ ਵਿੱਚ ਵੀ ਇੱਕ ਨੇਪਾਲੀ ਬੰਦੇ ਨੇ ਜਿਹੜਾ ਦੂਜੇ ਸਹਿ ਮੁਸਾਫਰ ਸੀਗੇ ਜਿਹੜੇ ਨਾਲ ਦੇ, ਉਹਨਾਂ ਦੇ ਨਾਲ ਖਿੱਚ ਤੂ ਉਹਨਾਂ ਦੀ ਕੁੱਟਮਾਰ ਕੀਤੀ ਸੀ। ਉਹਨਾਂ ਨੇ ਵੀ ਉਸ ਨੂੰ ਸਿਗਰਟ ਨੋਸ਼ੀ ਤੋਂ ਰੋਕਿਆ ਸੀਗਾ, ਉਹਨਾਂ ਨੇ ਵੀ ਉਸ ਨੂੰ ਸਿਗਰਟ ਪੀਣ ਤੋਂ ਰੋਕਿਆ ਸੀ। ਇਸੇ ਤਰ੍ਹਾਂ ਦੀ ਜਿਹੜੀ ਘਟਨਾ ਆਪਾਂ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਇੱਕ ਵਾਰ, ਕਿ ਏਅਰ ਇੰਡੀਆ ਦੇ ਵਿੱਚ ਹੀ ਜਿਹੜਾ ਉਹ ਇੱਕ ਮੁਸਾਫਰ ਨੇ ਇੱਕ ਬੀਬੀ ਉੱਤੇ ਜਿਹੜਾ ਪਿਸ਼ਾਬ ਜੋ ਉਹ ਕਰ ਦਿੱਤਾ ਸੀਗਾ। ਸੋ ਪਰ ਆਪਣੀ ਮੈਨੇਜਮੈਂਟ ਨੂੰ ਲੈ ਕੇ, ਆਪਣੀਆਂ ਇਹਨਾਂ ਵਾਹਿਯਾਤ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਵਿੱਚ, ਇਹਨਾਂ ਨੂੰ ਲੈ ਕੇ ਏਅਰ ਇੰਡੀਆ ਹਮੇਸ਼ਾ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ। ਬੇਸ਼ੱਕ ਲੋਕ ਕਈ ਇਹਦੇ ਤੇ ਭਰੋਸਾ ਵੀ ਪ੍ਰਗਟਾਉਂਦੇ ਨੇ, ਪਰ ਜਦੋਂ ਉਹਨੂੰ ਭਰੋਸਾ ਬਹਾਲ ਹੁੰਦਾ, ਉਦੋਂ ਨੂੰ ਕੋਈ ਨਾ ਕੋਈ ਟੈਕਨੀਕਲ ਫਾਲਟ ਪੈਣ ਕਰਕੇ ਜਿਹੜੀ ਉਡਾਣ ਹੈ ਉਹ ਕਿਤੇ ਨਾ ਕਿਤੇ ਐਮਰਜੈਂਸੀ ਲੈਂਡਿੰਗ ਉਹਦੀ ਕਰਵਾਉਣੀ ਪੈਂਦੀ ਆ। ਤੇ ਇਸ ਕਰਕੇ ਫਿਰ ਇੱਕ ਤੋਂ ਬਾਅਦ ਇੱਕ ਵਾਰ ਜਿਹੜੀ ਹੈ ਏਅਰ ਇੰਡੀਆ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਤੇ ਹੁਣ ਇੱਕ ਮੁਸਾਫਰ ਨੇ ਇੱਕ ਮੁਲਾਜ਼ਮ ਨੂੰ, ਜਿਹੜਾ ਕਿ ਏਸੀ ਏਅਰਲਾਈਨ ਦਾ ਮੁਸਾਫਰ ਹੈ ਏਅਰਲਾਈਨ ਦਾ, ਉਹਦੇ ਨਾਲ ਖਿੱਚ ਤੂ ਇਸ ਕਰਕੇ ਕੀਤੀ ਕਿਉਂਕਿ ਉਹਨੇ ਗੱਲ ਕਰਨ ਤੋਂ ਰੋਕ ਦਿੱਤਾ ਸੀ, ਉੱਚੀ ਬੋਲਣ ਤੋਂ ਰੋਕ ਦਿੱਤਾ ਸੀ। ਹੁਣ ਮੁਸਾਫਰ ਦਾ ਕਸੂਰ ਹੈ ਜਾਂ ਮੁਲਾਜ਼ਮ ਦਾ, ਇਹ ਤਾਂ ਜਾਂਚ ਦਾ ਵਿਸ਼ਾ ਹੈ, ਪਰ ਰੋਕਣ ਦੇ ਤਰੀਕੇ ਹੀ ਵੱਖੋ ਵੱਖਰੇ ਨੇ। ਕਿਸੇ ਵਾਰੀ ਕਿਸੇ ਨੂੰ ਡਾਂਟਣਾ ਜਾਂ ਕਿਸੇ ਨੂੰ ਪਿਆਰ ਦੇ ਨਾਲ, ਇਖਲਾਕ ਦੇ ਨਾਲ, ਤਹਿਜ਼ੀਬ ਦੇ ਨਾਲ ਕਹਿਣਾ, ਉਹ ਇੱਕ ਵੱਖਰੀ ਗੱਲ ਹੈ। ਪਰ ਇਹ ਖਬਰ ਦੇ ਨਾਲ ਏਅਰ ਇੰਡੀਆ ਜਿਹੜੀ ਫਿਰ ਤੋਂ ਆ ਉਹ ਨਿਊਜ਼ ਦੇ ਵਿੱਚ ਇਸ ਵੇਲੇ ਟ੍ਰੈਂਡਿੰਗ ਹੈ। ਜੀ ਬਿਲਕੁਲ, ਜੇ ਕਿਤੇ ਅਮਰੀਕਨ ਏਅਰਲਾਈਨ ਹੁੰਦੀ ਤੇ ਪੂਰੀ ਜਿਹੜਾ ਆ ਹਾਹਾਕਾਰ ਮਚੀ ਹੋਣੀ ਸੀ। ਜੀ ਕੁਝ ਮਹੀਨੇ ਪਹਿਲਾਂ ਆਪਾਂ ਸ਼ੋਅ ਵੀ ਕੀਤੇ ਸੀ ਪੰਜਾਬੀ ਰੇਡੀਓ USA ਤੇ ਹਾਂਜੀ ਬਹੁਤ ਸਾਰੇ ਕਈ ਲੋਕ ਹੱਕ 'ਚ ਵੀ ਬੜੇ ਆਏ ਸੀ ਏਅਰ ਇੰਡੀਆ ਦੇ, ਵੀ ਬਹੁਤ ਵਧੀਆ ਬਣ ਗਈ ਆ। ਸੋ ਹੁਣ ਦੇਖ ਲਓ ਕਿ ਕਿੱਦਾਂ ਦੀਆਂ ਖਬਰਾਂ ਆ ਰਹੀਆਂ। ਜੀ ਅਗਲੀ ਖਬਰ ਵੱਲ ਚਲੀਏ, ਉਹ ਵੀ ਰਸ਼ੀਆ ਤੇ ਯੂਕਰੇਨ ਦੇ ਨਾਲ ਹੀ ਰਿਲੇਟਡ ਆ। ਕਿਉਂਕਿ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਟਾਈਮ ਯੂਕਰੇਨ, ਰਸ਼ੀਆ ਤੇ ਲੱਗੀਆਂ ਹੋਈਆਂ। 16 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਜਦ ਤੋਂ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ। ਪੂਰੇ ਵੈਸਟ ਦੇ ਮੁਲਕ ਯੂਕਰੇਨ ਦੀ ਸਪੋਰਟ ਦੇ ਵਿੱਚ ਆਏ ਹੋ ਆ, ਤੇ ਯੂਕਰੇਨ ਨੂੰ ਐਡ ਕਰਨ ਦੀ ਵੀ, ਨਾਟੋ ਦਾ ਮੈਂਬਰ ਬਣਾਉਣ ਦੀ ਵੀ ਕੋਸ਼ਿਸ਼ ਹੋ ਰਹੀ ਆ। ਪਿਛਲੇ ਦਿਨਾਂ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੇ ਵੀ ਉੱਥੇ ਪਹੁੰਚੇ ਸੀ। ਇੱਕ ਜੋ ਮੀਟਿੰਗ ਦੇ ਦੌਰਾਨ ਜਿਹੜੇ ਸਾਰੇ ਮੁਲਕਾਂ ਦੀ ਮੀਟਿੰਗ ਹੋਈ ਸੀ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਦੋਂ ਤੱਕ ਜੰਗ ਨਹੀਂ ਖਤਮ ਹੁੰਦੀ ਤਦ ਤੱਕ ਨਾਟੋ ਦੇ ਮੈਂਬਰ ਨਹੀਂ ਆਪਾਂ ਉਹਨਾਂ ਨੂੰ ਬਣਾ ਸਕਦੇ। ਪਰ ਬਿਹਾਈਂਡ ਦਾ ਸੀਨ ਇਹ ਬਹੁਤ ਜ਼ੋਰ ਚੱਲ ਰਿਹਾ ਹੈ। ਸੋ ਇੱਕ ਮੇਨ ਮੁੱਦਾ ਯੂਕਰੇਨ ਦਾ ਤੇ ਰਸ਼ੀਆ ਦਾ ਇਹ ਆ ਵੀ ਯੂਕਰੇਨ ਦੁਨੀਆ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜੋ ਕਣਕ ਆ ਉਹ ਪ੍ਰੋਡਿਊਸ ਕਰਦਾ ਆ। ਜਦੋਂ ਲੜਾਈ ਚੱਲ ਗਈ ਸੀ ਤੇ ਇਦਾਂ ਲੱਗਿਆ ਸੀ ਵੀ ਹੋ ਸਕਦਾ ਦੁਨੀਆ ਦੇ ਬਹੁਤ ਸਾਰੇ ਲੋਕਾਂ 'ਚ ਭੁੱਖਮਰੀ ਹੋ ਜਾਏ, ਕਿਉਂਕਿ ਇੰਨਾ ਜ਼ਿਆਦਾ ਐਕਸਪੋਰਟ ਯੂਕਰੇਨ ਇਸ ਕਣਕ ਨੂੰ ਕਰਦਾ ਹੈਗਾ। ਪਰ ਵਿੱਚ ਕਈ ਮੁਲਕਾਂ ਨੇ ਪੈ ਕੇ ਤੇ ਵਰਲਡ ਫੂਡ ਪ੍ਰੋਗਰਾਮ ਦੇ ਤਹਿਤ ਇੱਕ ਐਗਰੀਮੈਂਟ ਕੀਤਾ ਗਿਆ ਕਿ ਹਾਂ ਰਸ਼ੀਆ ਵਾਲੇ ਜੋ ਬਲੈਕ ਸੀ ਦੇ ਥਰੂ ਯੂਕਰੇਨ ਨੂੰ ਆਪਣੀ ਕਣਕ ਭੇਜਣ ਲਈ ਅਲਾਉ ਕਰ ਦੇਣਗੇ। ਤੇ ਹੁਣ ਤੱਕ 32.9 ਮਿਲੀਅਨ ਮੀਟ੍ਰਿਕ ਟਨ ਫੂਡ, ਜਿਹਦੇ ਵਿੱਚ ਕਣਕ ਵੀ ਆ ਹੋਰ ਵੀ ਆ, ਉਹ ਆਲਰੇਡੀ ਉੱਥੋਂ ਜਾ ਚੁੱਕਾ ਆ। ਪਰ ਅੱਜ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਸਟੇਟਮੈਂਟ ਦਿੱਤੀ ਆ ਵੀ ਅਸੀਂ ਇਸ ਡੀਲ ਨੂੰ ਹੁਣ ਰਿਨਿਊ ਨਹੀਂ ਕਰਾਂਗੇ, ਕਿਉਂਕਿ ਕੁਝ ਮਹੀਨਿਆਂ ਦੇ ਲਈ ਉਹ ਕੀਤੀ ਗਈ ਸੀ। ਇਸ ਡੀਲ ਨੂੰ ਟਰਮੀਨੇਟ ਕਰਨ ਜਾ ਰਹੇ ਆ, ਕਿਉਂਕਿ ਕੁਝ ਵਾਰ ਉਹਨਾਂ ਨੇ ਐਕਸਟੈਂਡ ਕੀਤੀ ਸੀ। ਕਹਿੰਦੇ ਵੀ ਉਹਦੇ ਵਿੱਚ ਜੋ ਮੁਲਕ ਹੈਗੇ ਆ ਉਹ ਬਿਲਕੁਲ ਯੂਕਰੇਨ ਦਾ ਸਾਥ ਦੇ ਰਹੇ ਆ। ਜੋ ਅਕੋਰਡ ਹੋਇਆ ਸੀ ਇਸ ਬਲੈਕ ਸੀ ਦੇ ਥਰੂ ਕਣਕ ਭੇਜਣ ਦਾ, ਉਹਦੇ ਵਿੱਚ ਰਸ਼ੀਆ ਦੇ ਡਿਫੈਂਸ ਮਿਨਿਸਟਰ ਸਰਜੀ ਸ਼ੋਗੂ ਤੇ ਯੂਕਰੇਨ ਦੇ ਇਨਫਰਾਸਟ੍ਰਕਚਰ ਮਿਨਿਸਟਰ ਓਲੇਕੰਡਰ ਕੁਬਰਾਕੋਵ ਸੀਗੇ। ਇਹ ਲਾਸਟ ਜੁਲਾਈ ਦੇ ਵਿੱਚ ਇਸਤਾਨਬੁਲ ਦੇ ਵਿੱਚ ਹੋਇਆ ਸੀਗਾ ਇੱਕ ਹੋਟਲ ਦੇ ਵਿੱਚ। ਐਗਰੀਮੈਂਟ ਦੇ ਵਿੱਚ ਇਹ ਸੀਗਾ ਵੀ ਜੋ ਟਰਕਿਸ਼ ਤੇ ਯੂਕਰੇਨੀਅਨ ਤੇ UN ਦਾ ਸਟਾਫ ਇਹ ਇਸ ਨੂੰ ਮੋਨੀਟਰ ਕਰੂਗਾ। ਜਿਹੜੇ ਵੈਸਲਸ ਆ, ਜਿਹੜੇ ਸਮੁੰਦਰੀ ਜਹਾਜ਼ ਆ ਜਿਨ੍ਹਾਂ ਦੇ ਥਰੂ ਇਹ ਜੋ ਕਣਕ ਆ ਉਹ ਭੇਜੀ ਜਾਂਦੀ ਆ, ਤਾਂ ਕਿ ਇੱਕ ਤਾਂ ਇਹ ਆ ਵੀ ਉਹਨਾਂ ਵੈਸਲਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਨਾ ਹੋਵੇ। ਦੂਜਾ ਇਹ ਆ ਵੀ ਉਹਨਾਂ ਵੈਸਲ ਦੇ ਥਰੂ ਕਿਸੇ ਤਰ੍ਹਾਂ ਦੇ ਜੋ ਮਿਲਟਰੀ ਦਾ ਸਮਾਨ ਆ ਉਹ ਨਾ ਆਇਆ ਜਾਵੇ। ਤੇ ਤੀਸਰਾ ਇਹ ਸੀ ਵੀ ਬਹੁਤ ਸਾਰਾ ਏਰੀਆ ਆ ਉਹ ਮਾਈਨ ਉੱਥੇ ਵਿਛਾਈਆਂ ਗਈਆਂ ਯੂਕਰੇਨ ਵੱਲੋਂ ਵੀ ਤੇ ਰਸ਼ੀਅਨ ਫੋਰਸਿਸ ਵੱਲੋਂ ਵੀ। ਤੇ ਯੂਕਰੇਨੀਅਨ ਪਾਇਲਟ ਵੈਸਲਸ ਜੋ ਆ ਉਹ ਕਮਰਸ਼ੀਅਲ ਵਹੀਕਲਸ ਨੂੰ ਟਰਾਂਸਪੋਰਟ ਕਰਨ ਦੇ ਵਿੱਚ ਮਦਦ ਕਰਨਗੇ। ਨਹੀਂ ਤਾਂ ਕਿਉਂਕਿ ਜੇ ਉੱਥੇ ਮਾਈਨਸ ਹੈਗੀਆਂ ਆ ਤੇ ਉਹ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਆ। ਸੋ ਇਹ ਹੁਣ ਲਗਭਗ 1 ਸਾਲ ਤੋਂ ਸਾਰਾ ਕੁਝ ਚੱਲ ਰਿਹਾ ਸੀ, ਪਰ ਅੱਜ ਰਸ਼ੀਆ ਵਾਲੇ ਕਹਿੰਦੇ ਆ ਵੀ ਅਸੀਂ ਬਲੈਕ ਸੀ ਗ੍ਰੇਨ ਡੀਲ ਆ
ਜੋ ਇਸਤਾਨਬੁਲ ਦੇ ਵਿੱਚ ਜੁਲਾਈ 22 2022 ਨੂੰ ਸਾਈਨ ਹੋਈ ਸੀ, ਉਹ ਬੰਦ ਕਰਨ ਜਾ ਰਹੇ ਹਾਂ। ਉਸ ਨੂੰ ਅਸੀਂ ਸਕ੍ਰੈਪ ਕਰਨ ਜਾ ਰਹੇ ਹਾਂ। 32 ਮਿਲੀਅਨ ਟਨ ਆਲਰੇਡੀ ਸ਼ਿਪ ਹੋ ਚੁੱਕਾ। ਹਾਲਾਂਕਿ ਯੂਕਰੇਨ ਦੇ ਕੋਲ ਹਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਕਣਕ ਹੈਗੀ ਆ। ਯੂਕਰੇਨ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਹੈਗਾ। 7,25,200 ਟਨ ਜਾਂ 2.2% ਜਿਹੜੀਆਂ ਸਪਲਾਈਜ਼ ਆ, ਉਹ ਯੂਨਾਈਟਿਡ ਨੇਸ਼ਨ ਵਰਲਡ ਫੂਡ ਪ੍ਰੋਗਰਾਮ ਦੇ ਤਹਿਤ ਇਥੀਓਪੀਆ, ਸੋਮਾਲੀਆ ਤੇ ਯੇਮਨ, ਜਿਹੜੇ ਬੜੇ ਗਰੀਬ ਮੁਲਕ ਆ, ਉਹਨਾਂ ਕੋਲ ਫੂਡ ਵੀ ਹੈ ਨਹੀਂ, ਉੱਥੇ ਇਹ ਭੇਜਿਆ ਗਿਆ। ਕਹਿੰਦੇ ਭਈ ਦੁਨੀਆ ਦੇ ਵਿੱਚ ਜੋ ਪ੍ਰੋਡਕਸ਼ਨ ਆ ਕਣਕ ਦੀ, ਉਹ ਘਟੀ ਵੀ ਹੈਗੀ ਵੀਟ ਦੀ। ਉਹਦੇ ਨਾਲ ਹੁਣ ਸਾਰੇ ਲੋਕ ਤੁਹਾਨੂੰ ਪਤਾ ਹੀ ਆ ਵੀ ਕਣਕ ਖਾਂਦੇ, ਬ੍ਰੈਡ ਖਾਂਦੇ ਆ, ਤੇ 17% ਦੇ ਕਰੀਬ ਪ੍ਰੋਡਕਸ਼ਨ ਜੋ ਘਟੀ ਹੈਗੀ ਆ। ਪਰ ਜੋ ਮੁਲਕ ਆ 79 ਮੁਲਕਾਂ ਦੇ 349 ਮਿਲੀਅਨ ਲੋਕ ਉਹ ਫੂਡ ਦੀ ਇਨਸਿਕਿਉਰਿਟੀ ਦੇ ਵਿੱਚ ਆ। ਇਹ ਇੰਟਰਨੈਸ਼ਨਲ ਰੈਸਕਿਊ ਕਮੇਟੀ ਨੇ ਕਾਲ ਦਿੱਤੀ ਆ। ਦੇਖੋ ਵੀ 79 ਮੁਲਕ ਜਿਨ੍ਹਾਂ ਦੇ ਵਿੱਚ ਫੂਡ ਦੀ ਸ਼ਾਰਟੇਜ ਹੈਗੀ ਆ। ਸੋ ਇਦਾਂ ਦੇ ਮੁਲਕ ਯੂਕਰੇਨ ਵਰਗੇ ਜੋ ਸਪੋਰਟ ਕਰਦੇ ਸੀ। ਕਹਿੰਦੇ ਭਈ ਅੱਜ ਤੱਕ 8 ਮਿਲੀਅਨ ਟਨ ਚਾਈਨਾ ਨੂੰ ਵੀ ਉਹਨਾਂ ਨੇ ਜਿਹੜਾ ਸ਼ਿਪ ਕੀਤਾ ਹੈਗਾ ਯੂਕਰੇਨ ਵਾਲਿਆਂ ਨੇ। ਸੋ ਵੱਖ-ਵੱਖ ਮੁਲਕਾਂ ਨੂੰ ਸ਼ਿਪ ਕੀਤਾ ਗਿਆ ਸੀ। ਪਰ ਜੇ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ, ਉਹ ਕਹਿੰਦੇ ਆ ਵੀ ਮੈਂ ਤਾਂ ਹੀ ਅਲਾਉ ਕਰੂੰਗਾ ਜੇ ਸੈਂਕਸ਼ਨਸ ਜਿਹੜੀਆਂ ਲਾਈਆਂ ਗਈਆਂ ਵੈਸਟ ਵੱਲੋਂ ਰਸ਼ੀਅਨ ਐਗਰੀਕਲਚਰ ਬੈਂਕ ਦੇ ਉੱਤੇ, ਉਹਨਾਂ ਨੂੰ ਰਿਮੂਵ ਕੀਤਾ ਜਾਵੇ। ਸੋ ਉਹਨਾਂ ਨੇ ਇਹ ਕਿਹਾ ਵੀ ਬਾਕੀ ਜਗ੍ਹਾ ਦੀ ਸੈਂਕਸ਼ਨ ਦੀ ਨਹੀਂ ਗੱਲ ਕੀਤੀ, ਇੱਕ ਰਸ਼ੀਅਨ ਐਗਰੀਕਲਚਰ ਬੈਂਕ ਆ ਉਹਦੇ ਤੇ, ਕਿਉਂਕਿ ਸੈਂਕਸ਼ਨ ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਰਸ਼ੀਆ ਦੇ ਲਾਈਆਂ ਗਈਆਂ ਹੈਗੀਆਂ। ਸੋ ਹੁਣ ਇਹਦੇ ਉੱਤੇ ਕਿੰਨਾ ਕੁ ਡੀਲ ਹੁੰਦਾ, ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਯੂਰਪੀਅਨ ਯੂਨੀਅਨ ਦੇ 5 ਮੁਲਕ, ਜਿਨ੍ਹਾਂ 'ਚ ਬਲਗਾਰੀਆ, ਹੰਗਰੀ, ਪੋਲੈਂਡ, ਰੋਮਾਨੀਆ ਤੇ ਸਲੋਵੇਕੀਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਡੋਮੈਸਟਿਕ ਜੋ ਯੂਕਰੇਨੀਅਨ ਵੀਟ, ਕਾਰਨ, ਰੇਪਸੀਡ, ਸਨਫਲਾਵਰ ਸੀਡਸ, ਇਹ ਸਾਰੇ ਜਿਹੜੇ ਆ ਉਹ ਬੰਦ ਕਰਨ ਜਾ ਰਹੇ ਹੈਗੇ। ਅਸੀਂ ਇਹ ਨਹੀਂ ਖਰੀਦਾਂਗੇ। ਸੋ ਇਸ ਮਾਮਲੇ ਨੂੰ ਲੈ ਕੇ ਜੋ ਵਰਲਡ ਫੂਡ ਬੈਂਕ ਆ, ਉਹ ਚਿੰਤਾ ਦੇ ਵਿੱਚ ਆ ਕਿ ਕਿਸੇ ਤਰ੍ਹਾਂ ਦੀ ਭੁੱਖਮਰੀ ਨਾ ਦੁਨੀਆ ਦੇ ਵਿੱਚ ਫੈਲ ਜਾਏ ਜੇ ਇਸ ਨੂੰ ਬੰਦ ਕੀਤਾ ਗਿਆ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਰੁਖ ਕਰਦੇ ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਜੁੜੀ ਖਬਰ ਦਾ। 2 ਖਬਰਾਂ ਕਰਕੇ ਇਸ ਵੇਲੇ ਨੇਤਨਯਾਹੂ ਜਿਹੜੇ ਨੇ ਉਹ ਟ੍ਰੈਂਡ ਕਰ ਰਹੇ ਨੇ ਖਬਰਾਂ ਦੇ ਵਿੱਚ। ਨੇਤਨਯਾਹੂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੀ ਹਾਲਤ ਜਿਹੜੀ ਹੈ ਠੀਕ ਦੱਸੀ ਗਈ ਆ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਦੱਸਿਆ ਕਿ ਉਹਨਾਂ ਦਾ ਤਲ ਅਵੀਵ ਦੇ ਜਿਹੜਾ ਪੋਰਟ ਤੇ ਸ਼ਹਿਰ ਪੈਂਦਾ ਸ਼ੇਬਾ, ਉਸ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਹੋਰ ਵੇਰਵੇ ਜਿਹੜੇ ਆ ਉਹ ਸਾਂਝੇ ਨਹੀਂ ਕੀਤੇ ਜਾ ਰਹੇ। ਇਜ਼ਰਾਈਲ ਦੀ ਹੀ ਇੱਕ ਨਿਊਜ਼ ਸਾਈਟ ਆ ਵੱਲਾ, ਉਹਨੇ ਇਹ ਰਿਪੋਰਟ ਕੀਤਾ ਹੈ ਕਿ ਨੇਤਨਯਾਹੂ ਦੇ ਕਰੀਬੀ ਨੇ ਦੱਸਿਆ ਸੀਗਾ ਕਿ ਉਹ ਘਰ ਦੇ ਵਿੱਚ ਬੇਹੋਸ਼ ਹੋ ਗਏ ਸਨ, ਪਰ ਹਸਪਤਾਲ ਦੇ ਵਿੱਚ ਜਾਣ ਤੇ ਉਹਨਾਂ ਦੀ ਜਿਹੜੀ ਹਾਲਤ ਆ ਉਹ ਹਾਲਤ ਠੀਕ ਹੋ ਗਈ ਸੀਗੀ, ਤੇ ਪਰ ਅਧਿਕਾਰੀ ਆਪਣਾ ਨਾਮ ਜਿਹੜਾ ਉਹ ਗੁਪਤ ਰੱਖ ਰਹੇ ਨੇ। ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਨੇਤਨਯਾਹੂ ਦੀ ਜਿਹੜੀ ਤਬੀਅਤ ਆ ਉਹ ਕੋਈ ਬਹੁਤੀ ਠੀਕ ਨਹੀਂ ਹੈ, ਪਰ ਕਿਉਂਕਿ ਦੇਸ਼ ਦੇ ਵਿੱਚ ਕਾਫੀ ਸਥਿਰਤਾ ਜਿਹੜੀ ਆ ਉਹ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ, ਤਾਂ ਜਿਹੜੇ PMO ਆ ਉਹ ਲੋਕਾਂ ਨੂੰ ਅਸਲੀ ਗੱਲ ਨਹੀਂ ਦੱਸਣਾ ਚਾਹੁੰਦਾ। ਦੂਜੇ ਪਾਸੇ ਨੇਤਨਯਾਹੂ ਸਰਕਾਰ ਦੇ ਲਈ ਜਿਹੜਾ ਸੰਕਟ ਆ ਉਹ ਇਹ ਹੈ ਕਿ ਇਹ ਇੱਕ ਬਿੱਲ ਲੈ ਕੇ ਆਏ ਨੇ ਜਿਹਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜੁਡੀਸ਼ੀਅਰੀ ਦੇ ਵਿੱਚ ਰਿਫਾਰਮ ਕੀਤੇ ਜਾਣੇ ਆ। ਨੇਤਨਯਾਹੂ ਦੀ ਸਰਕਾਰ ਉੱਤੇ ਦੋਸ਼ ਲੱਗ ਰਹੇ ਨੇ ਕਿ ਜਿਹੜਾ ਜੁਡੀਸ਼ੀਅਰੀ ਦੇ ਵਿੱਚ ਰਿਫਾਰਮ ਕਰ ਰਹੇ ਨੇ, ਬਿੱਲਾਂ ਦੇ ਜ਼ਰੀਏ ਬਿੱਲ ਲਿਆ ਕੇ, ਨਵੇਂ ਬਿੱਲ ਲਿਆ ਕੇ, ਤਾਂ ਉਹਦੇ ਨਾਲ ਤਾਕਤਾਂ ਜਿਹੜੀਆਂ ਜੁਡੀਸ਼ੀਅਰੀ ਦੀਆਂ ਨੇ ਉਹ ਸੀਮਿਤ ਹੋ ਜਾਣਗੀਆਂ। ਤੇ ਇਸੇ ਦਰਮਿਆਨ ਖਬਰ ਇਹ ਹੈ ਕਿ ਹੁਣ 200 ਪਾਇਲਟਾਂ ਨੇ, ਇੱਕ ਉਹਨਾਂ ਦੀ ਯੂਨੀਅਨ ਆ, ਉਹਨਾਂ ਨੇ ਖਤ ਲਿਖਿਆ। ਉਹਨਾਂ ਨੇ ਕਿਹਾ ਕਿ ਜੇਕਰ PM ਨੇਤਨਯਾਹੂ ਆਪਣੀ ਇਸ ਜਿੱਦ ਤੇ ਅੜੇ ਰਹੇ ਤੇ ਉਹਨਾਂ ਨੇ ਇਹ ਬਿੱਲ ਵਾਪਸ ਨਹੀਂ ਲਿਆ, ਤਾਂ ਫਿਰ ਅਸੀਂ ਜਿਹੜੇ ਆ ਸਮੂਹਿਕ ਰੂਪ ਦੇ ਵਿੱਚ ਆਪਣੇ ਅਸਤੀਫੇ ਦੇਵਾਂਗੇ। ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਤਾਂ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਉਹ ਦੇ ਸਕਦੇ ਆ, ਪਰ ਇੱਕ ਤਾਨਾਸ਼ਾਹੀ ਸਰਕਾਰ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਹੀਂ ਦੇਣਗੇ। ਤੇ ਉਧਰ ਨਾਲ ਹੀ ਜਿਹੜਾ 에ਅਰ ਫੋਰਸ ਦੇ ਰਿਟਾਇਰ ਪਾਇਲਟ ਨੇ ਜਾਂ ਹੋਰ ਨੈਵੀਗੇਟਰਸ ਨੇ, ਉਹਨਾਂ ਨੇ ਵੀ ਜਿਹੜਾ ਉਹਨਾਂ ਦੀ ਜਥੇਬੰਦੀ ਹੈ ਇੱਕ 555, ਉਹਨਾਂ ਨੇ ਵੀ ਨੇਤਨਯਾਹੂ ਸਰਕਾਰ ਨੂੰ ਜਿਹੜਾ ਉਹ ਅਲਟੀਮੇਟਮ ਦਿੱਤਾ ਕਿ ਤੁਸੀਂ ਆਪਣਾ ਜਿਹੜਾ ਫੈਸਲਾ ਬਿੱਲ ਲੈ ਕੇ ਆਉਣ ਦਾ, ਜੁਡੀਸ਼ੀਅਰੀ ਰਿਫਾਰਮਸ ਦਾ, ਉਹ ਫੈਸਲਾ ਆਪਣਾ ਬਦਲੋ। ਹੁਣ ਇਸ ਬਿੱਲ ਦਾ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਇਜ਼ਰਾਈਲੀ ਸਰਕਾਰ ਹੈ ਬੈਂਜਾਮਿਨ ਨੇਤਨਯਾਹੂ, ਤੁਸੀਂ ਉਹ ਸਰਕਾਰ ਦੇ ਨਾਲ
ਆਈਡੀਓਲੋਜੀ ਦੇ ਤੌਰ ਤੇ, ਵਿਚਾਰਧਾਰਕ ਤੌਰ ਤੇ ਸਹਿਮਤ ਹੋਵੋ ਜਾਂ ਨਾ ਹੋਵੋ, ਪਰ ਉਸ ਦੀ ਸੋਸ਼ਲ ਸਿਸਟਮ ਤੇ, ਇਜ਼ਰਾਈਲ ਦੇ ਸੋਸ਼ਲ ਸਿਸਟਮ ਤੇ, ਇਜ਼ਰਾਈਲ ਦੇ ਡਿਫੈਂਸ ਤੇ, ਇਜ਼ਰਾਈਲ ਦੀਆਂ ਏਜੰਸੀਜ਼ ਦੇ ਉੱਪਰ ਇਜ਼ਰਾਈਲ ਦਾ ਜੋ ਪੋਲੀਟੀਕਲ ਸਿਸਟਮ ਹੈ ਉਹ ਤੇ ਇਸ ਵੇਲੇ ਪੂਰਾ ਕੰਟਰੋਲ ਹੈ। ਕੁਝ ਲੋਕ ਇਸੇ ਤਰ੍ਹਾਂ ਆਪਾਂ ਅਕਸਰ ਹੀ ਗੱਲ ਕਰਦੇ ਹੁੰਦੇ ਆ ਵਲਾਦੀਮੀਰ ਪੁਤਨ ਦੇ ਹਵਾਲੇ ਦੇ ਨਾਲ, ਸ਼ੀ ਜਿਨਪਿੰਗ ਦੇ ਹਵਾਲੇ ਦੇ ਨਾਲ, ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਦੇ ਨਾਲ, ਕਿ ਕੁਝ ਲੋਕਾਂ ਨੇ ਪਾਵਰਸ ਨੂੰ ਆਪਣੇ ਕੋਲੇ ਸੀਮਤ ਕਰ ਲਿਆ, ਜਦ ਕਿ ਐਸਾ ਨਹੀਂ ਚਾਹੀਦਾ। ਟਰੰਪ ਵੀ ਇਸੇ ਤਰ੍ਹਾਂ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੇ ਰਹੇ ਕਿ ਉਹਨਾਂ ਨੇ ਜੋ ਇੱਕ ਨਾਰਮਲੀ ਕੰਸਟੀਟਿਊਸ਼ਨਸ ਪਾਵਰ ਦਾ ਇੱਕ ਦਾਇਰਾ ਹੈ ਜਾਂ ਇੱਕ ਕੰਸਟੀਟਿਊਸ਼ਨਲੀ ਜਿਵੇਂ ਪਾਵਰਸ ਰਨ ਕਰਦੀਆਂ ਨੇ, ਤਾਂ ਇਹਨਾਂ ਲੋਕਾਂ ਨੇ ਪਾਵਰਸ ਨੂੰ ਆਪਣੇ ਆਲੇ ਦੁਆਲੇ ਜਿਹੜਾ ਉਹ ਸੀਮਿਤ ਕਰ ਲਿਆ। ਨੇਤਨਯਾਹੂ ਸਰਕਾਰ ਦੀ ਇੱਕ ਵਾਰ ਫਿਰ ਤੋਂ ਕਰੜੀ ਆਲੋਚਨਾ ਹੋ ਰਹੀ ਹੈ ਤੇ ਸਮਾਜਿਕ ਜਥੇਬੰਦੀਆਂ ਨੇ ਇਹਨਾਂ ਜੁਡੀਸ਼ਰੀ ਰਿਫਾਰਮਸ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ। ਸੇਮ ਸਥਿਤੀ ਹੈ ਜਿਵੇਂ ਆਪਣੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ UCC ਨੂੰ ਲੈ ਕੇ ਜਿਹੜੀ ਸਥਿਤੀ ਹੈ ਬਣੀ ਹੋਈ ਹੈ। ਜੀ ਜੀ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਸਾਡਾ ਪ੍ਰੋਗਰਾਮ ਤੇ 10 ਵਜੇ ਤੱਕ ਚੱਲਣਾ ਆ, ਅਪਡੇਟ ਅਮਰੀਕਾ। ਜਿੰਨੇ ਵੀ ਸਾਡੇ ਸਰੋਤੇ ਆ, ਅੱਜ ਤੋਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਫ੍ਰਿਜ਼ਨੋ ਦਾ ਜਿਹੜਾ ਸਾਡਾ ਸਟੂਡੀਓ ਆ ਤੇ ਕਲਚਰ ਸੈਂਟਰ ਆ, ਉੱਥੇ ਪਰਮ ਸਿੰਘ ਜੋ ਕੈਨੇਡਾ ਤੋਂ ਹੈਗੇ ਆਰਟਿਸਟ ਆ, ਬਹੁਤ ਹੀ ਵਧੀਆ ਪੇਂਟਿੰਗਸ ਬਣਾਉਂਦੇ ਆ, ਸਿੱਖ ਇਤਿਹਾਸ ਨੂੰ ਲੈ ਕੇ, ਸਿੱਖ ਕਲਚਰ ਨੂੰ ਲੈ ਕੇ, ਪੰਜਾਬ ਦਾ ਜਿਹੜਾ ਸਾਡਾ ਕਲਚਰ ਆ ਉਹਨੂੰ ਲੈ ਕੇ। ਸੋ ਹਰ ਸਾਲ ਪਿਛਲੇ 3 ਸਾਲਾਂ ਤੋਂ ਕੈਂਪ ਲਾਉਂਦੇ ਆ ਬੱਚਿਆਂ ਦੇ ਲਈ, ਬੱਚੇ ਕਿਸ ਤਰ੍ਹਾਂ ਜੋ ਆਰਟ ਸਿੱਖ ਸਕਦੇ ਆ। ਇਹ ਬੜਾ ਅਨਫੋਰਚੂਨੇਟ ਪਾਰਟ ਆ ਆਪਣੇ ਪੰਜਾਬੀਆਂ ਦੇ ਵਿੱਚ, ਇਸ ਚੀਜ਼ ਦੀ ਬੜੀ ਘਾਟ ਆ। ਆਪਾਂ ਭੰਗੜਾ ਗਿੱਧਾ ਚਲੋ ਉੱਧਰ ਵੀ ਜਾਣਾ ਚਾਹੀਦਾ, ਉੱਧਰ ਬਹੁਤ ਜ਼ੋਰ ਲਾਉਂਦੇ ਆ, ਪਰ ਆਰਟ ਜਿੱਥੇ ਬੰਦੇ ਦਾ ਬ੍ਰੇਨ ਵੀ ਕੰਮ ਕਰਦਾ ਆ ਵੀ ਕਿਸ ਤਰ੍ਹਾਂ ਇਮੈਜੀਨੇਸ਼ਨ ਕਰਨੀ ਆ, ਉੱਥੇ ਬੱਚਿਆਂ ਨੂੰ ਜ਼ਰੂਰ ਤੁਹਾਨੂੰ ਉਹ ਉਸ ਕਲਾਸਿਸ 'ਚ ਪਾਉਣਾ ਚਾਹੀਦਾ। ਸੋ ਅੱਜ ਕਲਾਸਿਸ ਸ਼ੁਰੂ ਹੋ ਰਹੀਆਂ, 2 ਟਾਈਮ ਦਿੱਤੇ ਗਏ ਆ, 10 ਤੋਂ 12 ਤੇ 2 ਤੋਂ 4। ਹਜੇ ਵੀ ਜੇ ਕਿਸੇ ਦਾ ਇੰਟਰਸਟ ਹੈਗਾ, ਜੇ ਨਹੀਂ ਉੱਥੇ ਪਹੁੰਚ ਸਕੇ ਜਾਂ ਜਿਨ੍ਹਾਂ ਨੇ ਆਲਰੇਡੀ ਰਜਿਸਟਰ ਕੀਤਾ ਆ, 2 ਸੈਸ਼ਨ ਦੇ ਵਿੱਚ 2-2 2.5-2.5 ਘੰਟੇ ਦੀ ਕਲਾਸ ਚੱਲਣੀ ਆ ਤੇ ਥੋੜੀ ਜਿਹੀ ਰਜਿਸਟ੍ਰੇਸ਼ਨ ਫੀਸ ਆ, ਪਰ ਸਾਰਾ ਮਟੀਰੀਅਲ ਜੋ ਵੀ ਪੇਂਟ, ਬਰਸ਼, ਸਾਰਾ ਕੁਝ ਜੋ ਚਾਹੀਦਾ ਆ ਉਹ ਆਲਰੇਡੀ ਉੱਥੇ ਹੈਗਾ ਆ, ਉਹ ਕਿਸੇ ਨੂੰ ਨਾਲ ਨਹੀਂ ਲਿਆਉਣਾ ਪੈਣਾ। ਇੱਕ ਤਾਂ ਇਹ ਆ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ, 1 ਹਫ਼ਤੇ ਦੀਆਂ ਹੀ ਕਲਾਸਾਂ ਆ, ਸੋਮਵਾਰ ਤੋਂ ਲੈ ਕੇ ਫਰਾਈਡੇ ਤਾਈਂ, ਤੇ ਸੈਚਰਡੇ ਨੂੰ ਜਿਹੜਾ ਸਨਮਾਨ ਸਮਾਰੋਹ ਹੋਣਾ ਹੈਗਾ। ਤੇ ਬੱਚਿਆਂ ਨੂੰ ਲੈ ਕੇ ਜਾਓ, ਬੱਚਿਆਂ ਨੂੰ ਇਹਨਾਂ ਜੋ ਚੱਲ ਰਿਹਾ ਆਰਟ ਕੈਂਪ ਉਹਦੇ ਵਿੱਚ ਉਹਨਾਂ ਦੀਆਂ ਕਲਾਸਿਸ ਲਵਾਓ ਤਾਂ ਕਿ ਉਹ ਬਹੁਤ ਸਿੱਖੂਗੇ, ਬੜਾ ਇੰਟਰਸਟ ਬਣੂਗਾ। ਪਿਛਲੇ ਸਾਲਾਂ 'ਚ ਆਪਾਂ ਦੇਖਿਆ ਬਹੁਤ ਵੱਡੀ ਗਿਣਤੀ 'ਚ 50-60 ਬੱਚੇ ਜੋ ਆ ਉਹ ਆਉਂਦੇ ਰਹੇ ਆ, ਤੇ ਨਾਲ ਦੀ ਨਾਲ ਉਹਨਾਂ ਦੀ ਪੇਂਟਿੰਗ ਦੀ ਐਗਜ਼ੀਬਿਸ਼ਨ ਵੀ ਲੱਗੀ ਹੋਈ ਹੈਗੀ ਆ। ਸੋ ਤੁਸੀਂ ਕਿਤੇ ਵੀ ਰਹਿੰਦੇ ਆ ਕੈਲੀਫੋਰਨੀਆ 'ਚ ਜਾਂ ਕੋਈ ਹੋਰ ਬਾਹਰਲੀ ਸਟੇਟ ਤੋਂ ਘੁੰਮਣ ਆਏ ਹੋ, ਜ਼ਰੂਰ ਫ੍ਰਿਜ਼ਨੋ ਦੇ ਵਿੱਚ ਅੱਜ ਕੱਲ੍ਹ ਗਰਮੀ ਤਾਂ ਜ਼ਰੂਰ ਹੈਗੀ ਆ, ਪਰ ਉੱਥੇ ਜਾ ਕੇ ਆਇਓ। ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ ਲਗਭਗ 7 ਵਜੇ ਤੱਕ ਜਿਹੜੀ ਐਗਜ਼ੀਬਿਸ਼ਨ ਆ ਉਹ ਖੁੱਲ੍ਹੀ ਰਹਿੰਦੀ ਆ। ਬਹੁਤ ਹੀ ਵਧੀਆ ਪੇਂਟਿੰਗਸ ਉਹਨਾਂ ਨੇ ਬਣਾਈਆਂ ਆ, ਉਹਨਾਂ ਦੀਆਂ ਪੇਂਟਿੰਗਸ ਤੁਸੀਂ ਦੇਖੀਆਂ ਹੋਣੀਆਂ, ਫਰੀਮੌਂਟ ਗੁਰੂ ਘਰ ਦੇ ਵਿੱਚ ਵੀ ਲੱਗੀਆਂ ਆ। ਤੇ ਪਰਮ ਸਿੰਘ ਬਹੁਤ ਹੀ ਆਪਣੇ ਇਹ ਬੜਾ, ਜਿਸ ਤਰ੍ਹਾਂ ਪ੍ਰਵੀਨ ਜੀ ਮੈਂ ਦੱਸਦਾ ਰਹਿੰਦਾ ਵੀ ਜੀ। ਆਪਣੇ ਲੋਕਾਂ ਦਾ ਜਿਹੜਾ ਬੰਦਾ ਏਦਾਂ ਹਾਂਜੀ, ਦੇ ਫੀਲਡ ਦੇ ਵਿੱਚ ਹੋਵੇ, ਉਹਨਾਂ ਦੀ ਐਪਰੀਸ਼ੀਏਸ਼ਨ ਬਹੁਤ ਨਹੀਂ ਜ਼ਰੂਰੀ ਕਰਦੇ ਹੈਗੇ। ਜੀ। ਵਿਸਾਖੀ ਤੇ ਅਪ੍ਰੈਲ ਮਹੀਨੇ 'ਚ ਜਿਹੜਾ ਐਪਲ ਦਾ ਜਿਹੜਾ ਡੋਮ ਵਾਲਾ ਕੰਪਲੈਕਸ ਆ, ਜੀ, ਕੋਪਰਟੀਨੋ 'ਚ ਬਹੁਤ ਵੱਡਾ ਕੰਪਲੈਕਸ ਆ, ਉੱਥੇ ਉਹਨਾਂ ਦੀ ਐਗਜ਼ੀਬਿਸ਼ਨ ਲੱਗੀ ਸੀ, ਉਹਨਾਂ ਦੇ ਆਰਟ ਦੀ। ਜੀ, ਜੀ। ਸਾਰੀਆਂ ਉਹਨਾਂ ਨੇ ਸੰਤ ਜਰਨੈਲ ਸਿੰਘ ਉਹਨਾਂ ਦੀਆਂ ਹੂੰ, ਹੂੰ, 18ਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ, ਆਪਣੇ ਕਲਚਰ ਦੀਆਂ, ਕਿਸ ਤਰ੍ਹਾਂ ਜਿਹੜਾ ਬਲਦਾਂ ਦੀ, ਹੂੰ, ਹੂੰ, ਹੋਰ ਫੀਲਡਸ ਦੀ, ਜੀ। ਕਿਸ ਤਰ੍ਹਾਂ ਮੱਝ ਚੋਣ ਦੀ, ਹੋਰ ਇਹ ਬਹੁਤ ਵਧੀਆ ਪੇਂਟਿੰਗ। ਤੇ ਹੁਣ ਉਹਨਾਂ ਦੀ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ UCLA, ਹੂੰ, ਹੂੰ, ਯੂਨੀਵਰਸਿਟੀ ਆਫ ਕੈਲੀਫੋਰਨੀਆ ਜੋ ਲਾਸ ਐਂਜਲਸ ਆ, ਉੱਥੇ ਐਗਜ਼ੀਬਿਸ਼ਨ ਲੱਗਣ ਜਾ ਰਹੀ ਆ। ਹੂੰ, ਸੋ ਜੀ। ਬਹੁਤ ਹੀ ਪ੍ਰੋਮੀਨੈਂਟ ਹੈਗੇ ਆ ਤੇ ਸਾਨੂੰ ਜਿਹੜੀ ਬੜੀ ਖੁਸ਼ੀ ਆ ਉਹ ਪਹੁੰਚੇ ਹੋਏ ਆ, ਤੇ ਉਹਨਾਂ ਨੂੰ ਆ ਕੇ ਮਿਲੋ, ਬੜੇ ਡਾਊਨ ਟੂ ਅਰਥ ਵੀ ਹੈਗੇ ਆ ਬਹੁਤ। ਹੂੰ, ਆ ਕੇ ਮਿਲੋ ਤੇ ਉਹਨਾਂ ਦੀਆਂ ਪੇਂਟਿੰਗਸ ਆ ਉਹ ਤੁਸੀਂ ਆ ਕੇ ਜੋ ਦੇਖੋ, ਜੇ ਕਿਸੇ ਨੇ ਖਰੀਦਣੀ ਹੋਈ ਉਹ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਹੂੰ, ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਤੋਂ ਲੈ ਕੇ ਫਰਾਈਡੇ ਤੱਕ ਜੋ ਲੱਗਣੀਆਂ ਹੈਗੀਆਂ ਬੱਚਿਆਂ ਦੀਆਂ ਕਲਾਸਿਸ, ਤੇ 7 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚੇ ਜੋ ਇਹਨਾਂ ਕਲਾਸਿਸ ਦੇ ਵਿੱਚ ਹਿੱਸਾ ਲੈ ਸਕਦੇ ਆ। ਤੇ ਪੇਂਟਿੰਗ ਜਿਹੜੀਆਂ ਤੁਸੀਂ ਸਵੇਰ ਦੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਦੇ ਕਿਸੇ ਟਾਈਮ ਵੀ ਆ ਕੇ ਪਰਿਵਾਰਾਂ ਸਮੇਤ, ਜੇ ਬੇਰੀਏ ਤੋਂ ਵੀ ਜਾਂ ਬੇਕਰਫੀਲਡ ਕਿਤੋਂ ਵੀ ਜਾਣਾ ਆ, ਜਾਓ। ਤੇ ਸਾਡੀ ਟੀਮ ਦੇ ਕਾਫੀ ਮੈਂਬਰ ਉੱਥੇ ਹਾਜ਼ਰ ਆ, ਬਲਵਿੰਦਰ ਕੌਰ, ਪ੍ਰਵੀਨ ਸ਼ਰਮਾ ਜੀ, ਜੀ। ਅਮਰਜੀਤ ਸਿੰਘ ਜੀ, ਪ੍ਰਵੀਨ ਮਸੂਦ ਜੀ, ਹਰਵਿੰਦਰ ਕੰਗ ਜੀ, ਤੇ ਤੁਸੀਂ ਟੀਮ ਦੇ ਮੈਂਬਰਾਂ ਨੂੰ ਵੀ ਮਿਲ ਸਕਦੇ ਹੋ।
ਹਾਂਜੀ ਬਿਲਕੁਲ, ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰ ਸੈਂਟਰ ਦਾ ਇਹ ਸਾਂਝਾ ਜਿਹੜਾ ਉੱਦਮ ਇਸੇ ਕਰਕੇ ਹੈ ਕਿ ਆਪਣੀ ਜਿਹੜਾ ਇੱਧਰ ਪੰਜਾਬੀ ਭਾਈਚਾਰਾ ਵੱਸਦਾ ਹੈ, ਜਿਵੇਂ ਯੂਨਾਈਟਿੰਗ ਪੰਜਾਬੀਜ਼ ਆਲ ਓਵਰ ਦੀ ਵਰਲਡ ਸਾਡਾ ਮੋਟੋ ਹੈ, ਤੇ ਇਸੇ ਤਰੀਕੇ ਨਾਲ ਵੀ ਉਹਨਾਂ ਨੂੰ ਇਤਿਹਾਸ ਤੇ ਵਿਰਸੇ ਨਾਲ ਜੋੜ ਕੇ ਅਸੀਂ ਰੱਖਣਾ। ਇਹ ਤਹੱਈਆ ਇਸ ਕਰਕੇ ਹੈ ਕਿਉਂਕਿ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਰੁੱਤਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਸਕੂਲਾਂ ਤੋਂ ਫ੍ਰੀ ਹੁੰਦੇ ਨੇ। ਇਸੇ ਕਰਕੇ ਫਿਰ ਵਿਸ਼ੇਸ਼ ਤੌਰ ਤੇ ਇੱਕ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਬੱਚੇ 7 ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਨੇ, ਤਾਂ ਉਹਨਾਂ ਦੇ ਲਈ ਇਹ ਜਿਹੜਾ ਪ੍ਰੋਗਰਾਮ ਰੱਖਿਆ ਜਾਂਦਾ ਵਿਸ਼ੇਸ਼ ਤੌਰ ਤੇ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਹਰਜੋਤ ਸਿੰਘ ਜੀ ਕਿ ਤਸਵੀਰਾਂ, ਪੇਂਟਿੰਗਸ, ਆਪਾਂ ਨੂੰ ਲੱਗਦਾ ਕਿ ਸ਼ਾਇਦ ਤਸਵੀਰ ਚੁੱਪ ਹੈ ਜਾਂ ਤਸਵੀਰ 'ਚ ਇਕੱਲੇ ਰੰਗ ਨੇ, ਨਹੀਂ। ਤਸਵੀਰਾਂ ਚੁੱਪ ਨਹੀਂ ਹੁੰਦੀਆਂ, ਤਸਵੀਰਾਂ, ਪੇਂਟਿੰਗਸ ਆਪਣੇ ਵੇਲੇ ਦਾ, ਆਪਣੇ ਸਮੇਂ ਦਾ ਇਤਿਹਾਸ ਦੱਸਦੀਆਂ ਨੇ, ਉੱਥੇ ਤੁਹਾਨੂੰ ਲੈ ਜਾਂਦੀਆਂ ਨੇ, ਉਸ ਇਤਿਹਾਸ ਦੇ ਨਾਲ ਤੁਹਾਨੂੰ ਸੁਰਖਰੂ ਕਰਵਾਉਂਦੀਆਂ ਨੇ। ਤੇ ਜੇਕਰ ਆਪਾਂ ਸਿੱਖ ਪੰਥ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ 15ਵੀਂ ਸਦੀ ਤੋਂ ਹੀ ਲੈ ਕੇ ਹੁਣ ਤੱਕ ਹੀ ਜਿਹੜਾ ਜਿਸ ਸਦੀ ਦੇ ਵਿੱਚ ਆਪਾਂ ਬੈਠੇ ਹਾਂ, ਇਹ ਬਹੁਤ ਵੱਡਾ ਇੱਕ ਵਿਲੱਖਣ ਤੇ ਪੰਥ ਦਾ ਇੱਕ ਵਿਲੱਖਣ ਇਤਿਹਾਸ ਹੈ। ਕੁਰਬਾਨੀਆਂ ਭਰਿਆ ਇਤਿਹਾਸ ਹੈ, ਸ਼ਹਾਦਤਾਂ ਭਰਿਆ ਇਤਿਹਾਸ ਹੈ। ਔਰ ਮਾਫ਼ ਕਰਨਾ, ਆਪਾਂ ਸਾਰੇ ਹੀ ਇਤਿਹਾਸ ਦੇ ਬਹੁਤ ਘੱਟ ਪਾਤਰਾਂ ਤੋਂ ਜਾਣੂ ਹਾਂ, ਜਦ ਕਿ ਇਤਿਹਾਸ ਦੇ ਵਿੱਚ ਬਹੁਤ ਸਾਰੇ ਪਾਤਰ ਹੋਏ ਨੇ। ਸਿੰਘਾਂ ਨੇ ਆਪਣੇ ਟੋਲ ਵੀ ਵਸੂਲੇ ਹੋਏ ਨੇ ਜਿਸ ਵੇਲੇ ਸਿਰਾਂ ਦੇ ਮੁੱਲ ਪੈਂਦੇ ਸੀ। ਸੋ ਇਸ ਕਰਕੇ ਤੁਹਾਡਾ ਆਉਣਾ ਇਸ ਕਰਕੇ ਲਾਜ਼ਮੀ ਆ ਕਿ ਜੇਕਰ ਤੁਸੀਂ ਇੱਥੇ ਆਓਗੇ ਤਾਂ ਇੱਥੇ ਤੁਹਾਨੂੰ ਇਤਿਹਾਸ ਦੇ ਉਹਨਾਂ ਪਾਤਰਾਂ ਬਾਰੇ ਵੀ ਜਾਣਕਾਰੀ ਮਿਲੂਗੀ ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਜਾਂ ਸਾਨੂੰ ਜਾਣਨ ਦਾ ਮੌਕਾ ਜਿਹੜਾ ਉਹ ਘੱਟ ਮਿਲਿਆ। ਸੋ ਜੀ। ਜ਼ਰੂਰ ਸਮੇਂ 'ਚੋਂ ਸਮਾਂ ਜਿਹੜਾ ਕੱਢ ਕੇ ਜ਼ਰੂਰ ਪਹੁੰਚੋ, ਪੇਂਟਿੰਗਸ ਵੇਖੋ, ਉਹਨਾਂ ਨੂੰ ਖਰੀਦੋ, ਹੌਸਲਾ ਅਫਜ਼ਾਈ ਕਰੋ, ਕਿਉਂਕਿ ਆਰਟਿਸਟ ਦੀ ਹੌਸਲਾ ਅਫਜ਼ਾਈ ਬਹੁਤ ਜ਼ਰੂਰੀ ਹੈ ਔਰ ਨਿਵੇਕਲਾ ਕੰਮ ਹੈ, ਵਿਲੱਖਣ ਕੰਮ ਹੈ। ਦੂਜੀ ਗੱਲ ਆ, ਬੱਚਿਆਂ ਨੂੰ ਇਤਿਹਾਸ ਤੇ ਵਿਰਸੇ ਦੇ ਨਾਲ ਜੇਕਰ ਜੋੜਨਾ ਹੈ ਤਾਂ ਇਹ ਇੱਕ ਬਹੁਤ ਵਧੀਆ ਜਿਵੇਂ ਉੱਦਮ ਹੈ ਪੰਜਾਬੀ ਰੇਡੀਓ ਯੂਐਸਏ ਦਾ, ਤੇ ਇਸ ਉੱਦਮ ਦੇ ਵਿੱਚ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਉਹ ਹੈਗੀ ਆ। ਤੇ ਹਰਜੋਤ ਸਿੰਘ ਜੀ, ਵੇਲਾ ਹੋ ਚੱਲਿਆ ਇੱਕ ਜੀ ਬ੍ਰੇਕ ਦੇ ਲਈ। ਬਿਲਕੁਲ। ਸੋ ਇੱਕ ਵਾਰੀ ਨੰਬਰ ਜ਼ਰੂਰ ਦੱਸਦਾ, ਕਈ ਵਾਰੀ ਹਾਂਜੀ, ਕੀ ਹੁੰਦਾ ਦੂਰੋਂ ਕਾਲਸ ਆਉਂਦੀਆਂ, ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ ਕਾਲ ਕਰ ਲਿਓ 408 272 5200। ਤੇ ਜੇ ਤੁਸੀਂ ਫ੍ਰਿਜ਼ਨੋ ਨੂੰ ਜਾ ਰਹੇ ਆ ਤੇ ਆਪਣੇ ਗੂਗਲ ਤੇ ਪੰਜਾਬੀ ਰੇਡੀਓ ਯੂਐਸਏ ਫ੍ਰਿਜ਼ਨੋ ਪਾ ਲਿਓ ਤੇ ਹਾਂਜੀ ਤੁਹਾਡੀ ਬਿਲਕੁਲ। ਡਾਇਰੈਕਸ਼ਨ ਉੱਥੇ ਆ ਜਾਣੀ ਆ। ਹੂੰ, ਸੋ ਹੁਣ ਆਪਾਂ ਬ੍ਰੇਕ ਲੈਂਦੇ ਆ ਤੇ ਜੀ, ਬ੍ਰੇਕ ਤੋਂ ਬਾਅਦ ਗਿਲਗੋ ਬੀਚ ਦੇ ਵਿੱਚ ਜੋ 11 ਬੀਬੀਆਂ ਦਾ ਕਤਲ ਹੋਇਆ ਸੀ, ਉਹਦੇ ਸਬੰਧ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਆ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਪੰਜਾਬ ਵਾਂਗ ਅਮਰੀਕਾ 'ਚ ਵੀ ਪੈਂਸਿਲਵੇਨੀਆ 'ਚ ਫਲੱਡ ਆਏ ਆ, 5 ਦੀ ਮੌਤ ਹੋਈ ਆ, ਜੀ। ਬਕਸ ਕਾਉਂਟੀ ਦੇ ਵਿੱਚ 2 ਬੱਚੇ ਮਿਸਿੰਗ ਆ। ਉਹ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਕੀ ਕੁਝ ਵਾਪਰਿਆ। ਸੋ ਇੱਦਾਂ ਸਾਡੇ ਨਾਲ ਜੁੜੇ ਰਹੋ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫੇਰ ਆਉਂਦੇ ਹਾਂ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਪਿਛਲੇ ਹਫ਼ਤੇ ਤੋਂ ਹੀ ਜਦ ਤੋਂ ਹੀ ਗਿਲਗੋ ਬੀਚ ਤੇ ਸੀਰੀਅਲ ਕਿਲਿੰਗ ਦੇ ਸੰਬੰਧ ਦੇ ਵਿੱਚ ਇੱਕ ਬੰਦੇ ਨੂੰ ਜੋ ਅਰੈਸਟ ਕੀਤਾ ਹੋਇਆ ਆ, ਉਹ ਜੀ। ਉਸ ਤੋਂ ਬਾਅਦ ਉੱਥੇ ਦੇ ਜੋ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਕਿਹਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਐਵੀਡੈਂਸ ਆਣੇ ਸ਼ੁਰੂ ਹੋ ਗਏ ਆ। ਇਹ ਉਹਨਾਂ ਨੇ CNN ਨੂੰ ਦੱਸਿਆ ਹੈਗਾ। ਰੇ ਟੈਨਰੇ ਇਹ ਜੋ ਡਿਸਟ੍ਰਿਕਟ ਅਟਾਰਨੀ ਆ, ਰੈਕਸ ਹੌਰਮੈਨ 59 ਸਾਲਾਂ ਦਾ ਇੱਕ ਆਰਕੀਟੈਕਟ ਆ, ਜਿਸ ਨੂੰ 3 ਜੋ ਬੱਚੀਆਂ ਆ 20 ਸਾਲ ਤੋਂ ਘੱਟ ਉਮਰ ਸੀ ਜਿਨ੍ਹਾਂ ਦੀ, ਉਹਨਾਂ ਨੂੰ ਕਤਲ ਕਰਕੇ ਦੱਬਣ ਤੋਂ ਬਾਅਦ ਇਹ ਗੱਲ 2010-2011 ਦੀ ਆ। ਪਿਛਲੇ ਹਫ਼ਤੇ ਉਸ ਨੂੰ ਅਰੈਸਟ ਕੀਤਾ ਗਿਆ ਸੀ। ਕੋਈ ਸੋਚ ਨਹੀਂ ਸਕਦਾ ਸੀ ਵੀ ਇੰਨਾ ਪੜ੍ਹਿਆ ਲਿਖਿਆ ਬੰਦਾ ਇੱਕ ਹਾਈ ਲੈਵਲ ਜੌਬ ਆਰਕੀਟੈਕਚਰ ਦਾ ਕੰਮ ਕਰਦਾ ਹੁੰਦਾ, ਇੰਨੇ ਸਾਲਾਂ ਬਾਅਦ ਇਹ ਕਿਸੇ ਇਸ ਤਰ੍ਹਾਂ ਇਨਵੋਲਵ ਹੋਊਗਾ। 2007 ਦੇ ਵਿੱਚ ਡਿਸਅਪੀਅਰ ਹੋਈਆਂ ਸੀਆਂ 4 ਵਿਮਨ, ਤੇ ਉਹਨਾਂ ਦੀਆਂ ਜੋ ਰਿਮੇਨਸ ਆ ਉਹ 2010-2011 ਦੇ ਵਿੱਚ ਮਿਲੇ ਸੀਗੇ। ਹੁਣ ਜਿਸ ਟਾਈਮ ਦੇ ਉੱਤੇ ਬੜੇ ਨਾਟਕੀ ਢੰਗ ਨਾਲ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ, ਇਸਨੇ ਕਿਤੇ ਪੀਜ਼ਾ ਖਾਧਾ, ਕੋਈ ਜੋ ਇਨਵੈਸਟੀਗੇਟਰ ਸੀ ਉਹ ਵਾਚ ਕਰ ਰਿਹਾ ਸੀ ਬਹੁਤ ਲੰਮੇ ਸਮੇਂ ਤੋਂ, ਤੇ ਉੱਥੋਂ ਇਹਨਾਂ ਨੇ ਜੋ DNA ਟੈਸਟ ਕਰਕੇ ਸਲਾਈਵਾ ਲੈ ਕੇ ਤੇ ਮੈਚ ਕੀਤਾ ਜੋ ਲੜਕੀਆਂ ਦੇ ਕਤਲ ਹੋਏ ਸੀ, ਉਹਦੇ ਚ ਇੱਕ ਜਗ੍ਹਾ ਇਸ ਦੇ ਮੈਚ ਹੋ ਗਿਆ, ਇੱਕ ਜਗ੍ਹਾ ਇਹਦੀ ਵਾਈਫ ਦੇ ਜੋ ਆ ਉਹ ਮੈਚ ਹੋਏ, ਹਾਲਾਂਕਿ ਇਹਦੇ ਬੱਚੇ ਵੀ ਆ। ਹੁਣ ਜੋ ਰੈਕਸ ਹਿਊਰਮੈਨ ਆ, ਜਿਸ ਨੂੰ ਅਰੈਸਟ ਕੀਤਾ ਗਿਆ, 59 ਸਾਲਾਂ ਦਾ ਆ, ਤੇ ਉਸ ਦੇ ਘਰੋਂ 200 ਤੋਂ ਲੈ ਕੇ 300 ਦੇ ਕਰੀਬ ਫਾਇਰ ਆਰਮਸ ਮਿਲੇ ਹੈਗੇ ਆ। ਕੋਈ ਗੰਨਾ ਆ, ਕੋਈ ਲੀਗਲ ਵੀ ਆ, ਇਲੀਗਲ ਵੀ ਆ, ਉਹਦੇ ਚ ਪਿਸਟਲ ਆ, ਰਿਵਾਲਵਰ ਆ, ਸੈਮੀ ਆਟੋਮੈਟਿਕ ਰਾਈਫਲਸ ਆ। ਸੋ ਇੱਕ ਬੰਦੇ ਦੇ ਘਰੋਂ 200 ਤੋਂ ਲੈ ਕੇ 300 ਦੇ ਕਰੀਬ ਫਾਇਰ ਆਰਮਸ ਹੈਗੇ ਆ, ਤੇ ਸਿਰਫ 92 ਰਜਿਸਟਰਡ ਆ ਸਟੇਟ ਚ। ਹੁਣ ਤੁਸੀਂ ਦੱਸੋ, ਜਿਹੜੀ ਸਟੇਟ 92 ਲਾਇਸੈਂਸ ਦੇ ਰਹੀ ਇੱਕ ਬੰਦੇ ਨੂੰ, ਕਿਹੜੀ ਇੱਥੇ ਜੰਗ ਲੱਗੀ ਆ? ਤੇ ਉਹ ਤੋਂ ਬਾਅਦ ਫਿਰ 300 ਉਸ ਬੰਦੇ ਦੇ ਘਰੋਂ ਇਹ ਮਿਲੇ ਆ। ਜੋ ਸਰਚ ਕੀਤੀ ਗਈ ਆ ਹੌਰਮੈਨ ਦੇ ਹਾਊਸ ਦੀ, ਮੈਸਅਪ ਪਾਰਕ ਹੈਗਾ ਲੌਂਗ ਆਈਲੈਂਡ ਦੇ ਵਿੱਚ, ਉਹਦੇ ਵਿੱਚ ਹੋ ਸਕਦਾ ਕਹਿੰਦੇ ਵੀ ਕੁਛ ਨਾ ਕੁਛ ਉਸਨੇ ਕਿਸੇ ਤਰ੍ਹਾਂ ਦੇ ਲੈਟਰ ਲਿਖੇ ਜਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਐਵੀਡੈਂਸ ਆ ਉਹ ਇਕੱਠੇ ਹੋ ਰਹੇ ਆ ਤਾਂ ਕਿ ਇਸ ਬੰਦੇ ਨੂੰ ਚਾਰਜ ਕੀਤਾ ਜਾ ਸਕੇ। ਸੋ 11 ਦੇ ਕਰੀਬ ਹਿਊਮਨ ਰਿਮੇਨਸ ਮਿਲੇ ਸੀ 2010 ਤੇ 2011 ਦੇ ਵਿੱਚ, ਜਿਹੜਾ ਗਿਲਗੋ ਬੀਚ ਹੈਗਾ, ਤੇ ਉਹਦੇ ਚੋਂ 4 ਲੇਡੀ ਸੀਗੀਆਂ, ਜਿਨ੍ਹਾਂ ਚੋਂ 3 ਜਾਣਿਆਂ ਦੇ ਕਤਲ ਦੇ ਕੇਸ ਦੇ ਵਿੱਚ ਇਸ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਜਾਰਜੀਆ ਤੋਂ ਅਗਲੀ ਖਬਰ ਆ ਰਹੀ ਹੈ। ਇੱਥੇ ਬੰਦੂਕਧਾਰੀ ਵੱਲੋਂ ਗੋਲੀਬਾਰੀ, ਗੋਲੀਆਂ ਚਲਾਈਆਂ ਗਈਆਂ ਨੇ ਤੇ ਇਸ ਕਰਕੇ 4 ਜਾਣੇ ਮਾਰੇ ਗਏ ਨੇ। ਇੱਕ ਅਧਿਕਾਰੀ ਨੇ ਦੱਸਿਆ ਕਿ ਬੰਦੂਕਧਾਰੀ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ। ਹੈਂਪਟਨ ਪੁਲਿਸ ਦੇ ਮੁਖੀ ਨੇ ਜੇਮਸ ਟਰਨਰ, ਉਹਨਾਂ ਨੇ ਕਿਹਾ ਕਿ ਘਟਨਾ ਜਿਹੜੀ ਆ ਉਹ ਅਟਲਾਂਟਾ ਤੋਂ ਲਗਭਗ 35 ਮੀਲ ਦੱਖਣ ਦੇ ਇਲਾਕਿਆਂ ਦੇ ਵਿੱਚ ਵਾਪਰੀ ਹੈ ਤੇ ਹੈਂਪਟਨ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵਾਪਰੀ ਹੈ 10:45 ਤੇ ਇਸ ਗੋਲੀਬਾਰੀ ਦੇ ਵਿੱਚ 3 ਜਿਹੜੇ ਮਰਦ ਨੇ ਤੇ ਇੱਕ ਬੀਬੀ ਔਰਤ ਹੈ, ਜਿਹੜੀ ਬੀਬੀ ਉਹ ਮਾਰੀ ਗਈ ਹੈ, ਪਰ ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਹਲੇ ਸ਼ੋ ਨਹੀਂ ਕੀਤੀ। ਮੁਲਾਜ਼ਮਾਂ ਦਾ ਕਹਿਣਾ ਇਹ ਹੈ ਕਿ ਗੋਲੀਬਾਰੀ ਦੇ ਜਿਹੜਾ ਕਿਸ ਮੰਤਵ ਦੇ ਨਾਲ ਇਹ ਗੋਲੀਆਂ ਚਲਾਈਆਂ ਗਈਆਂ ਨੇ, ਇਹਨਾਂ ਦਾ ਕੋਈ ਆਪਸੀ ਝਗੜਾ ਸੀ ਜਾਂ ਇਸ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਕਿਸੇ ਲੁੱਟ ਦੇ ਮਕਸਦ ਦੇ ਨਾਲ ਅੰਜਾਮ ਦਿੱਤਾ ਗਿਆ, ਜਾਂ ਹਲੇ ਇਹ ਜਿਹੜਾ ਗੋਲੀਬਾਰੀ ਦੇ ਪਿੱਛੇ ਜਿਹੜਾ ਮੰਤਵ ਹੈ ਉਹਦਾ ਹਲੇ ਪਤਾ ਨਹੀਂ ਲੱਗ ਸਕਿਆ। ਤੇ ਕਈ ਵਾਰੀ ਜਿਹੜੀ ਇੱਕ ਗਲਤੀ ਇੱਥੇ ਦਰੁਸਤ ਕਰਦੇ ਚੱਲੀਏ, ਉਹ ਇਹ ਹੈ ਕਿ ਕਈ ਵਾਰੀ ਖਬਰ ਸਾਂਝੀ ਕਰਦਿਆਂ ਅਸੀਂ ਮੁਲਾਜ਼ਮ ਦੀ ਥਾਂ ਤੇ ਅਧਿਕਾਰੀ ਸ਼ਬਦ ਯੂਜ਼ ਵਰਤ ਲਈਦਾ, ਪਰ ਉਹ ਅਧਿਕਾਰੀ ਜਿਹੜਾ ਸ਼ਬਦ ਆ ਉਹ ਹਿੰਦੀ ਦਾ ਸ਼ਬਦ ਮੰਨਿਆ ਜਾਂਦਾ, ਇਸ ਕਰਕੇ ਉਹਦੇ ਲਈ ਗੁਸਤਾਖੀ ਮਾਫ। ਬਹੁਤ ਵਾਰ ਇਹ ਸ਼ਬਦ ਦੀ ਵਰਤੋਂ ਅਕਸਰ ਹੋ ਜਾਂਦੀ ਹੈ। ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਫਲੱਡ ਆਏ ਆ ਪਿਛਲੇ ਦਿਨਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਆਪਣੇ ਬਹੁਤ ਜਗ੍ਹਾ ਦੇ ਉੱਤੇ ਫਲੈਸ਼ ਫਲੱਡ ਹੋਏ ਹੈਗੇ ਆ। ਇੱਕ ਪਾਸੇ ਤਾਂ ਵੈਸਟ ਕੋਸਟ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਚੱਲ ਰਹੀ ਆ, 110 115 120 ਡਿਗਰੀ ਤੱਕ ਦਾ ਟੈਂਪਰੇਚਰ ਪਹੁੰਚ ਰਿਹਾ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ 110 ਡਿਗਰੀ ਦੇ ਕਰੀਬ ਟੈਂਪਰੇਚਰ ਆ। ਡੈਥ ਵੈਲੀ 'ਚ 130 ਤੱਕ ਪਹੁੰਚਣ ਦੀ ਆਸ ਆ। ਸੈਕਰਾਮੈਂਟੋ 'ਚ 110, ਲਿਵਰਮੋਰ 'ਚ 110-12 ਡਿਗਰੀ ਟੈਂਪਰੇਚਰ। ਤੇ ਦੂਸਰੇ ਪਾਸੇ ਪੈਂਸਿਲਵੇਨੀਆ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆਏ ਆ, ਫਲੈਸ਼ ਫਲੱਡ ਆਏ ਆ। ਕਹਿੰਦੇ ਪਈ 5 ਜਾਣਿਆਂ ਦੀ
ਮੌਤ ਹੋ ਚੁੱਕੀ ਆ ਤੇ 2 ਬੱਚੇ ਹਜੇ ਵੀ ਮਿਸਿੰਗ ਆ, ਜਿਨ੍ਹਾਂ ਦੀ ਉਮਰ ਇੱਕ ਦੀ 2 ਸਾਲ ਤੇ ਇੱਕ ਦੀ 9 ਮਹੀਨੇ ਦੱਸੀ ਗਈ ਆ। ਕਹਿੰਦੇ ਪਈ ਇਹ ਜੋ ਫੈਮਿਲੀ ਸੀ ਇੱਕ ਕਾਰ ਦੇ ਵਿੱਚ ਟਰੈਵਲ ਕਰ ਰਹੀ ਸੀ। ਰਾਤ ਨੂੰ ਕੱਲ੍ਹ ਜਿੱਦਾਂ 5:30 ਵਜੇ ਦੇ ਕਰੀਬ ਮੀਂਹ ਇੰਨੇ ਜ਼ੋਰ ਦੇ ਨਾਲ ਪਿਆ, 1 ਘੰਟੇ ਦੇ ਵਿੱਚ 6 ਤੋਂ 7 ਇੰਚ ਦੇ ਹਿਸਾਬ ਨਾਲ ਜੋ ਮੀਂਹ ਆ ਉਹ ਪਿਆ ਹੈਗਾ ਤੇ ਫਲੈਸ਼ ਫਲੱਡ ਆ ਗਿਆ, ਉਹਦੇ 'ਚ ਕਾਰ ਜੋ ਹੜ੍ਹ ਵੀ ਗਈ। ਰੈਸਕਿਊ ਟੀਮ ਵਾਲੇ ਆ ਕਈ ਲੋਕਾਂ ਨੂੰ ਉੱਥੋਂ ਕੱਢ ਵੀ ਰਹੇ ਹੈਗੇ ਆ, ਪਰ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਆ, 2 ਜਾਣੇ ਮਿਸਿੰਗ ਆ ਪੈਂਸਿਲਵੇਨੀਆ ਸਟੇਟ ਦੇ ਵਿੱਚ, ਜੋ ਉੱਥੇ ਦੀ ਵਕਸ ਕਾਉਂਟੀ ਹੈਗੀ ਆ। ਤੇ ਇਸ ਤੋਂ ਬਿਨਾਂ ਬਰਮੌਂਟ ਵਾਲਾ ਏਰੀਆ ਆ, ਉੱਥੇ ਵੀ ਫਲੈਸ਼ ਫਲੱਡ ਦੀ ਵਾਰਨਿੰਗ ਆ। ਕਈ ਜਗ੍ਹਾ ਦੇ ਉੱਤੇ ਜੋ ਫਲੱਡ ਆਏ ਆ। ਨਿਊਯਾਰਕ ਦੇ ਵਿੱਚ ਹਡਸਨ ਵੈਲੀ, ਉੱਥੇ ਇੱਕ 35 ਸਾਲਾਂ ਦੀ ਬੀਬੀ ਦੀ ਮੌਤ ਹੋਈ ਆ। ਜੇ ਕਹਿੰਦੇ ਪਈ ਪਿਛਲੇ ਮੰਥ ਦੇ ਹਿਸਾਬ ਨਾਲ ਦੇਖਿਆ ਜਾਵੇ, ਨਾਰਥ ਈਸਟ ਦੇ ਵਿੱਚ 200% ਤੋਂ ਲੈ ਕੇ 300% ਐਵਰੇਜ ਮੰਥਲੀ ਰੇਨਫਾਲ ਹੋਈ ਆ। ਤੇ ਪੈਂਸਿਲਵੇਨੀਆ ਦੇ ਵਿੱਚ ਸੈਚਰਡੇ ਨੂੰ ਹਿੱਟ ਕੀਤੀ ਸੀ ਤੇ ਐਤਵਾਰ ਨੂੰ ਨਿਊਯਾਰਕ ਵਾਲੇ ਏਰੀਏ ਨੂੰ ਇਸ ਜੋ ਇਹ ਸਟਾਰਮ ਆ ਇਸ ਨੇ ਹਿੱਟ ਕੀਤਾ ਹੈਗਾ। ਨਿਊਯਾਰਕ ਦੇ ਗਵਰਨਰ ਕੈਥੀ ਹਰਚਲ, ਉਹਨਾਂ ਨੇ ਐਡਵਾਈਜ਼ ਕੀਤਾ ਹੈ ਨਿਊਯਾਰਕ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਅਨਨੈਸੈਸਰੀ ਟਰੈਵਲ ਨਾ ਕਰੋ। ਕਈ ਜਗ੍ਹਾ ਦੇ ਉੱਤੇ ਸਕੂਲ ਵੀ ਸ਼ਟ ਡਾਊਨ ਕੀਤੇ ਗਏ ਹੈਗੇ ਆ। ਕਹਿੰਦੇ ਵੀ ਜ਼ਮੀਨ ਸੈਚੂਰੇਟਡ ਆ ਕਿਉਂਕਿ ਮੀਂਹ ਪਿਆ ਪਹਿਲਾਂ ਦਾ ਵੀ, ਤੇ ਹੁਣ ਹੋਰ ਜ਼ਿਆਦਾ ਮੀਂਹ ਪੈਣ ਦੇ ਨਾਲ ਸਿਚੁਏਸ਼ਨ ਬਹੁਤ ਜ਼ਿਆਦਾ ਡੇਂਜਰਸ ਬਣੀ ਹੋਈ ਆ, ਜਿਹਦੇ ਨਾਲ ਫਲੈਸ਼ ਫਲੱਡ ਆ ਰਹੇ ਆ ਤੇ ਵਾਰਨਿੰਗ ਦਿੱਤੀ ਜਾ ਰਹੀ ਆ। ਤੇ ਕਹਿੰਦੇ ਪਈ ਜੇ ਥੋੜਾ ਜਿਹਾ ਵੀ ਪਾਣੀ ਕਿਤੇ ਹੋਵੇ ਤੇ ਤੁਸੀਂ ਕਿਸੇ ਸੜਕ ਦੇ ਵਿੱਚ ਬਾੜ ਦਿੰਦੇ ਆਪਣੀ ਕਾਰ, ਤੇ ਤੁਹਾਡੀ ਜੋ ਕਾਰ ਆ ਉਹ ਰੁੜ ਸਕਦੀ ਹੈਗੀ, ਕਿਉਂਕਿ ਤੁਹਾਨੂੰ ਪਤਾ ਨਹੀਂ ਵੀ ਕਿੰਨਾ ਕੁ ਡੂੰਘਾ ਪਾਣੀ ਹੈਗਾ। ਕਲਾਈਮੇਟ ਸਾਇੰਟਿਸਟ ਤੇ ਇੱਕ ਪ੍ਰੋਫੈਸਰ ਹੈਗੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ, ਮਾਈਕਲ ਮੈਨ, ਉਹਨਾਂ ਨੇ ਦੱਸਿਆ ਹੈ ਵੀ ਜੋ ਕਲਾਈਮੇਟ ਵਾਰਨਿੰਗ ਕਰਕੇ ਇਹ ਸਾਰਾ ਕੁਝ ਇੰਨਾ ਜ਼ਿਆਦਾ ਚੇਂਜ ਹੋ ਰਹੀ ਆ, ਸੁਪਰ ਚਾਰਜਿੰਗ ਹੋ ਰਹੀ ਆ ਨੈਚੁਰਲ ਵੈਦਰ ਇਵੈਂਟਸ ਦੀ। ਇਹ ਆਪਾਂ ਹੁਣ ਦੇਖਿਆ ਹੀ ਆ, ਵੈਸਟ ਕੋਸਟ ਲਾ ਲਓ, ਫਲੱਡਿੰਗ ਲਾ ਲਓ, ਹੁਣ ਇੱਧਰ ਤੇ ਇੰਡੀਆ ਹੋਰ ਮੁਲਕਾਂ 'ਚ ਇਹ ਸਾਰਾ ਕੁਝ ਚੇਂਜ ਹੋਇਆ ਜਿੱਥੇ ਕਿਤੇ ਤੁਹਾਨੂੰ ਆਸ ਨਹੀਂ ਸੀ। ਕੈਲੀਫੋਰਨੀਆ ਡਰਾਊਟ ਸਟੇਟ ਡਿਕਲੇਅਰ ਕੀਤੀ ਹੋਈ ਸੀ। ਕੈਲੀਫੋਰਨੀਆ ਦੇ ਵਿੱਚ ਇੰਨੇ ਜ਼ਿਆਦਾ ਮੀਂਹ ਪਏ ਆ ਪਿਛਲੇ ਸਮੇਂ 'ਚ, ਤੇ ਸਾਰੇ ਹੀ ਜੋ ਰਿਜ਼ਰਵਾਇਰਸ ਆ ਉਹ ਭਰੇ ਪਏ ਆ, ਓਵਰਫਲੋ ਹੋ ਰਹੇ ਹੈਗੇ ਆ। ਟੁਲੇਰੀ ਲੇਕ 110 ਸਾਲ ਪਹਿਲਾਂ ਜਿਹੜੀ ਲੇਕ ਹੁੰਦੀ ਸੀ ਮਿਸੀਸਿਪੀ ਤੋਂ ਬਾਅਦ ਸਭ ਤੋਂ ਵੱਡੀ ਲੇਕ, ਉਹ ਸੁੱਕ ਚੁੱਕੀ ਸੀ ਜਿੱਦਾਂ ਬਹੁਤ ਹੀ ਘੱਟ ਪਾਣੀ ਸੀ। ਤੇ 100 ਸਕੁਅਰ ਮਾਈਲ ਤੁਸੀਂ ਦੇਖ ਲਓ ਵੀ 100 ਮਾਈਲ ਚਾਰੇ ਪਾਸਿਆਂ ਨੂੰ ਇੰਨਾ ਏਰੀਆ ਪਾਣੀ ਦੇ ਵਿੱਚ ਡੁੱਬ ਚੁੱਕਾ ਆ। ਤੇ ਲੋਕਾਂ ਦੇ ਜਿਹੜੇ ਫਾਰਮ ਆ, ਡੇਅਰੀਜ਼ ਉਸ ਏਰੀਏ ਦੇ ਵਿੱਚ ਬਹੁਤ ਆ, ਉਹ ਸਾਰੀਆਂ ਜਿੱਦਾਂ ਡੁੱਬ ਚੁੱਕੀਆਂ, ਬਹੁਤ ਨੁਕਸਾਨ ਹੋਇਆ। ਤੇ ਉੱਤੋਂ ਹੁਣ ਇੰਨੀ ਜ਼ਿਆਦਾ ਹੀਟ ਪੈ ਰਹੀ ਆ, ਯੋਸੀਮਿਟੀ ਵਾਲਾ ਏਰੀਆ ਸਨੋ ਬਹੁਤ ਪਈ ਸੀ, ਉਹ ਬਹੁਤ ਪਿਘਲ ਰਹੀ ਆ। ਸੋ ਸਾਰੇ ਜੇ ਤੁਸੀਂ ਸੈਂਟਰਲ ਵੈਲੀ 'ਚ ਜਾਓ, ਉੱਥੇ ਦੇ ਦਰਿਆ, ਉੱਥੇ ਦੇ ਜਿਹੜੇ ਛੋਟੀ ਛੋਟੀਆਂ ਨਦੀਆਂ ਆ, ਉਹ ਤੁਸੀਂ ਦੇਖੋਗੇ ਸਾਰੀਆਂ ਓਵਰਫਲੋ ਹੋ ਕੇ ਜਾ ਰਹੀਆਂ, ਕਿਉਂਕਿ ਜਿਹੜੀ ਸਨੋ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਘਲ ਰਹੀ ਹੈਗੀ ਆ। ਨਾਰਥ ਈਸਟ ਦੇ ਵਿੱਚ ਜੋ ਇਹ ਫਲੱਡਿੰਗ ਆਈ ਆ ਉਹਦੇ ਨਾਲ 100 ਮਿਲੀਅਨ ਲੋਕ ਪ੍ਰਭਾਵਿਤ ਆ, ਤੇ ਉਹਦੇ ਨਾਲ ਬਹੁਤ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਆ। ਤੇ ਵੈਸਟ ਕੋਸਟ ਦੇ ਵਿੱਚ ਜਾਂ ਜਿੰਨੀ ਹੀਟ ਆਈ ਉਹਦੇ ਨਾਲ 100 ਮਿਲੀਅਨ ਲੋਕ ਪ੍ਰਭਾਵਿਤ ਹੈਗੇ ਆ। ਕੈਲੀਫੋਰਨੀਆ ਦਾ ਜਿਹੜਾ ਨਵਾਡਾ ਦਾ ਬਾਰਡਰ ਹੈਗਾ ਜਿੱਥੇ ਡੈਥ ਵੈਲੀ ਆ, ਉਹ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ 128 ਤੋਂ ਲੈ ਕੇ 132-33 ਡਿਗਰੀ ਤੱਕ ਟੈਂਪਰੇਚਰ, ਇਹ ਜੇ ਸੈਂਟੀਗ੍ਰੇਡ 'ਚ ਦੱਸਦੇ ਜਾਈਏ 53.3 ਤੋਂ ਲੈ ਕੇ 55 ਡਿਗਰੀ ਟੈਂਪਰੇਚਰ ਤੱਕ ਇਹ ਪਹੁੰਚਣ ਵਾਲੀ ਆਸ ਆ। ਇਹ ਬਹੁਤ ਹੀ ਜ਼ਿਆਦਾ ਜਿਹੜਾ ਟੈਂਪਰੇਚਰ ਆ, 2 ਡਿਗਰੀ ਸ਼ਾਰਟ ਆਫ ਰੈਕਰਡ ਟੈਂਪਰੇਚਰ ਜੋ ਰਿਕਾਰਡ ਕੀਤਾ ਗਿਆ ਸੀ ਸਬ ਸੀ ਲੈਵਲ ਵੈਲੀ ਦੇ ਵਿੱਚ, ਕਿਤੇ ਵੀ ਦੁਨੀਆ ਦੇ ਵਿੱਚ ਜੇ ਦੇਖਿਆ ਜਾਵੇ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ। ਜੀ। ਹਰਜੋਤ ਸਿੰਘ ਜੀ, ਆਪਾਂ ਅਕਸਰ ਹੀ ਜਦੋਂ ਜ਼ਮੀਨ ਤੇ ਆਪਾਂ ਵਿਚਰਦੇ ਹਾਂ ਤੇ ਜ਼ਮੀਨ ਤੇ ਸਮੁੰਦਰ ਦੇ ਜਿਹੜੇ ਹਾਲਾਤ ਨੇ ਉਹ ਬਿਲਕੁਲ ਵੱਖੋ ਵੱਖਰੇ ਨੇ। ਬਹੁਤ ਵਾਰ ਆਪਾਂ ਦੇਖੀਦਾ ਕਿ ਕੁਝ ਲੋਕ ਜ਼ਮੀਨ ਤੇ ਇੰਨੇ ਅਹਿਸਾਸੇ ਹੋਣ ਦੇ ਬਾਵਜੂਦ ਵੀ ਮਰੂ ਮਰੂ ਕਰਦੇ ਆ, ਪਰ ਇੱਕ ਬੰਦੇ ਨੇ ਸਮੁੰਦਰ ਦੇ ਵਿੱਚ 2 ਮਹੀਨੇ ਬਿਤਾਏ
ਉਹ ਮੈਕਸੀਕੋ ਤੋਂ ਚੱਲਿਆ ਸੀ। ਮੈਕਸੀਕੋ ਤੋਂ ਚੱਲਣ ਤੋਂ ਬਾਅਦ ਇੱਕ ਤੂਫਾਨ ਜਿਹੜਾ ਆਉਂਦਾ ਤੇ ਉਹਨੂੰ ਆਪਣੇ ਰਸਤੇ ਤੋਂ ਭਟਕਾ ਜਾਂਦਾ ਤੇ ਬਾਅਦ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਜਿਹੜਾ ਕਹਿ ਸਕਦੇ ਹਾਂ ਉਹਦੇ ਵਿੱਚ ਉਹ ਉਲਝ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ। ਇਸੇ ਦਰਮਿਆਨ ਇਹ ਬੰਦਾ 2 ਮਹੀਨਿਆਂ ਤੋਂ ਵੱਧ ਦਾ ਜਿਹੜਾ ਸਮਾਂ ਉਹ ਸਮੁੰਦਰ ਦੇ ਵਿੱਚ ਗੁਜ਼ਾਰਦਾ ਤੇ ਸਿਰਫ ਆਪ ਨਹੀਂ ਸਰਵਾਈਵ ਕਰਦਾ, ਬਲਕਿ ਨਾਲ ਇਹਦਾ ਜਿਹੜਾ ਪਾਲਤੂ ਕੁੱਤਾ ਹੈ ਉਹਨੂੰ ਵੀ ਨਾਲ ਜਿਹੜਾ ਉਹ ਪਾਲਦਾ ਤੇ ਉਹਨੂੰ ਵੀ ਨਾਲ ਇਹ ਸਰਵਾਈਵ ਕਰਾਉਂਦਾ। ਟਿਮ ਸ਼ੈਡੋਕ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਹਿਲਾਂ ਮੈਕਸੀਕੋ ਤੋਂ ਜਿਹੜਾ ਰਵਾਨਾ ਹੋਏ ਸੀਗੇ ਤੇ ਮੈਕਸੀਕੋ ਤੋਂ ਰਵਾਨਾ ਹੋਣ ਤੋਂ ਬਾਅਦ ਜਦੋਂ ਉਹ ਆਪਣੇ ਸਫ਼ਰ ਦੇ ਵਿੱਚ ਸੀਗੇ ਤਾਂ ਉਦੋਂ ਉਹ ਭਟਕ ਗਏ ਆਪਣੇ ਰਸਤੇ ਤੋਂ ਤੇ 2 ਮਹੀਨੇ ਉਹ ਸਮੁੰਦਰ ਦੇ ਵਿੱਚ ਹੀ ਤੁਰੇ ਫਿਰਦੇ ਰਹੇ। ਹੁਣ ਆਸਟ੍ਰੇਲੀਅਨ ਮੀਡੀਆ ਨੇ ਰਿਪੋਰਟ ਕੀਤਾ ਕਿ ਟਿਮ ਸ਼ੈਡੋਕ ਨੂੰ ਬਚਾ ਲਿਆ ਗਿਆ। 51 ਸਾਲਾ ਟਿਮ ਸ਼ੈਡੋਕ ਜਿਹੜਾ ਉਹ 2 ਮਹੀਨਿਆਂ ਤੋਂ ਵੱਧ ਦਾ ਸਮਾਂ ਸਮੁੰਦਰ ਦੇ ਵਿੱਚ ਆਪਣੇ ਪਾਲਤੂ ਕੁੱਤੇ ਨਾਲ ਬਿਤਾਉਂਦਾ ਤੇ ਉਹ ਦੱਸਦਾ ਕਿ ਇਸ ਸਮੇਂ ਦੇ ਦਰਮਿਆਨ ਉਹਨੇ ਕਿੰਨੀਆਂ ਵਿਪਤਾਵਾਂ, ਔਕੜਾਂ, ਮੁਸੀਬਤਾਂ ਝੱਲੀਆਂ ਤੇ ਪਰ ਉਹਨੇ ਹੌਸਲਾ ਨਹੀਂ ਹਾਰਿਆ। 51 ਸਾਲਾ ਟਿਮ ਸ਼ੈਡੋਕ ਜਿਹੜਾ ਉਹ ਅਖੀਰ ਨੂੰ ਆਪਣੀ ਮੰਜ਼ਿਲ ਵੱਲ ਵੱਧਦਾ ਗਿਆ ਤੇ ਹੌਸਲੇ ਦੇ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਵਧਿਆ ਹੀ ਨਹੀਂ ਬਲਕਿ ਉਹਨੇ ਮੰਜ਼ਿਲ ਨੂੰ ਸਰ ਵੀ ਕੀਤਾ। ਅਜਿਹੀ ਹੀ ਇੱਕ ਫਿਲਮ ਲਾਈਫ ਆਫ ਪਾਈ ਜਿਹਦੇ ਵਿੱਚ ਇੱਕ ਬੰਦੇ ਦੇ ਇਸੇ ਤਰ੍ਹਾਂ ਪਾਣੀਆਂ ਦੇ ਵਿੱਚ ਸੰਘਰਸ਼ ਤੇ ਉਹਦੇ ਜ਼ਿੰਦਗੀ ਨੂੰ ਜਿਉਣ ਦੇ ਜਿਹੜਾ ਤਜਰਬਾ ਉਹਦੇ ਵਿੱਚ ਦਿਖਾਇਆ ਗਿਆ। ਲਾਈਫ ਆਫ ਪਾਈ ਜਿਹੜੀ ਫਿਲਮ ਆ ਕਾਫੀ ਦੁਨੀਆ ਭਰ ਦੇ ਵਿੱਚ ਚਰਚਿਤ ਫਿਲਮ ਹੋਈ ਆ ਤੇ ਇਹਨੂੰ 11 ਅਕੈਡਮੀ ਅਵਾਰਡਸ ਜਿਹੜੇ ਆ ਮਿਲੇ ਆ ਤੇ ਇਸ ਫਿਲਮ ਨੇ ਜਿਹੜਾ ਬੈਸਟ ਡਾਇਰੈਕਟਰ ਐਂਗ ਲੀ ਨੇ ਡਾਇਰੈਕਟ ਕੀਤਾ ਸੀ। ਬੈਸਟ ਸਿਨੇਮਾਟੋਗ੍ਰਾਫੀ ਜਿਹੜੀ ਆ ਉਹ ਵੀ ਇਹਨੂੰ ਮਿਲੀ ਸੀ। ਬਾਕਸ ਆਫਿਸ ਤੇ ਇਸ ਫਿਲਮ ਨੇ 609 ਮਿਲੀਅਨ ਦਾ ਜਿਹੜਾ ਕਾਰੋਬਾਰ ਕੀਤਾ ਸੀ, ਹਾਲਾਂਕਿ ਇਹਦਾ ਜਿਹੜਾ ਬਜਟ ਹੈ ਉਹ 120 ਮਿਲੀਅਨ ਦਾ ਸੀਗਾ। ਸੋ ਇੱਕ ਵੱਖਰੀ ਤਰ੍ਹਾਂ ਦਾ ਵਿਸ਼ਾ ਸੀ ਪਰ ਬਹੁਤ ਸ਼ਾਇਦ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਇਹ ਜਿਹੜੀ ਫਿਲਮ ਆ ਉਹ ਅਸਲ ਦੇ ਵਿੱਚ 2001 ਦੇ ਵਿੱਚ ਇੱਕ ਨਾਵਲ ਆਇਆ ਸੀਗਾ। ਉਸ ਨਾਵਲ ਤੋਂ ਇਹ ਫਿਲਮ ਜਿਹੜੀ ਆ ਉਹ ਪ੍ਰਭਾਵਿਤ ਸੀਗੀ ਤੇ ਉਸ ਨਾਵਲ ਤੇ ਆਧਾਰ ਤੇ ਜਿਹੜੀ ਸੱਚੀ ਘਟਨਾ ਉਹਦੇ ਆਧਾਰ ਤੇ ਜਿਹੜੀ ਇਹ ਫਿਲਮ ਬਣੀ ਸੀਗੀ। 2001 ਦੇ ਵਿੱਚ ਯਾਨ ਮਾਰਟਲ ਜਿਹੜੇ ਕਿ ਜਿਨ੍ਹਾਂ ਨੂੰ ਇੱਕ ਫਿਲਾਸਫਰ ਮੰਨਿਆ ਜਾਂਦਾ ਹੈ, ਉਹਨਾਂ ਨੇ ਇੱਕ ਥਾਟ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਕਿ ਜੇਕਰ ਬੰਦਾ ਸਮੁੰਦਰ ਦੇ ਵਿੱਚ ਭਟਕਦਾ ਤਾਂ ਉਹਨੂੰ ਕਿਵੇਂ ਜਿਹੜਾ ਉਹ ਬਤੀਤ ਕਰੂਗਾ ਸਮਾਂ ਤੇ ਇਹਦੇ ਨਾਲ ਇੱਕ ਸ਼ੇਰ ਹੁੰਦਾ। ਤਾਂ ਸੇਮ ਜਿਹੜੀ ਕਹਾਣੀ ਹੈ ਉਹ ਵਾਪਰੀ ਟਿਮ ਸ਼ੈਡੋਕ ਦੇ ਨਾਲ। ਉਹ ਵੀ ਸਮੁੰਦਰੀ ਪਾਣੀਆਂ ਦੇ ਵਿੱਚ ਜਿਹੜਾ ਗਵਾਚ ਜਾਂਦਾ, ਉਹਦੇ ਨਾਲ ਇੱਕ ਕੁੱਤਾ ਹੁੰਦਾ। ਸੋ ਦੇਖੋ ਤੁਸੀਂ ਜਜ਼ਬਿਆਂ ਨੂੰ ਜਿਹੜੀ ਜਿਉਣ ਦੀ ਕਹਾਣੀ ਹੈ, ਜਜ਼ਬੇ ਦੇ ਨਾਲ ਜ਼ਿੰਦਗੀ ਜਿਉਣ ਦਾ ਜਿਹੜਾ ਇੱਕ ਦ੍ਰਿੜਤਾ ਅੰਦਰ ਆਪਣੇ, ਉਹ ਤੁਹਾਨੂੰ ਇੱਕ ਨਾ ਇੱਕ ਦਿਨ ਜਿਹੜਾ ਤੁਹਾਡੀ ਮੰਜ਼ਿਲ ਵੱਲ ਲੈ ਹੀ ਜਾਂਦੀ ਹੈ। ਜੀ ਜੀ, ਅਗਲੀ ਖਬਰ ਵੱਲ ਚਲੀਏ ਤੇ USA ਦੇ ਬਹੁਤ ਵੱਡੀ ਗਿਣਤੀ ਦੇ ਸਕੂਲਾਂ ਦੇ ਵਿੱਚ ਹੁਣ ਸਿੱਖੀਜ਼ਮ ਨੂੰ ਜੋ ਬੱਚਿਆਂ ਦਾ ਕਰਿਕੂਲਮ ਆ ਉਹਦੇ ਵਿੱਚ ਐਡ ਕੀਤਾ ਗਿਆ। ਸੋ ਇਹਦਾ ਕਾਰਨ ਕੀ ਆ ਵੀ USA ਦੇ ਵਿੱਚ ਬਹੁਤ ਵਾਰ ਇੰਨੀ ਵੱਡੀ ਗਿਣਤੀ 'ਚ ਸਿੱਖ ਬੱਚਿਆਂ ਦੀ, ਪੰਜਾਬੀ ਬੱਚਿਆਂ ਦੀ ਬੁਲਿੰਗ ਦੀ ਜੋ ਰਿਪੋਰਟਸ ਆਈਆਂ। ਕੀ ਹੁੰਦਾ ਆ ਵੀ ਜਾਂ ਤਾਂ 11th 12th ਗ੍ਰੇਡ ਜਦੋਂ ਜਾ ਕੇ ਤੁਸੀਂ ਟੀਚ ਕਰਦੇ ਆ ਉਹ ਬਹੁਤ ਲੰਮਾ ਸਮਾਂ ਕਹਿੰਦੇ ਹੋ ਜਾਂਦਾ ਆ ਤੇ ਜੋ ਬੱਚੇ ਆ ਉਹਨਾਂ ਦੇ ਕੋਲ ਗ੍ਰੈਸਪ ਕਰਨ ਦੇ ਲਈ ਵੀ ਕੀ ਇਹਨਾਂ ਦਾ ਧਰਮ ਆ ਜਾਂ ਹੋਰ ਧਰਮਾਂ ਬਾਰੇ ਜਾਣਕਾਰੀ ਆ ਉਹ ਬੜੀ ਘੱਟ ਹੁੰਦੀ ਆ। ਸੋ ਹੁਣ ਇਹ ਪ੍ਰਾਇਮਰੀ ਸਕੂਲ ਤੋਂ ਹੀ ਬਹੁਤ ਸਾਰੇ ਸਟੇਟਸ ਦੇ ਵਿੱਚ ਇਸ ਸਿੱਖਾਂ ਦਾ ਜੋ ਕਰਿਕੂਲਮ ਆ ਉਸ ਨੂੰ ਐਡ ਕੀਤਾ ਗਿਆ। ਸਿੱਖਾਂ ਬਾਰੇ ਦੱਸਿਆ ਜਾਊਗਾ, ਗੁਰੂ ਘਰਾਂ ਬਾਰੇ ਦੱਸਿਆ ਜਾਊਗਾ ਤੇ ਸਿੱਖ ਕੋਲੀਸ਼ਨ ਨੇ ਇਹਦੇ ਉੱਤੇ ਬੜਾ ਕੰਮ ਕੀਤਾ ਹੈਗਾ। 18 ਸਟੇਟ ਅਮਰੀਕਾ ਦੀਆਂ ਜੋ ਹੈਗੀਆਂ ਉੱਥੇ ਹੁਣ ਜਿਹਦੇ ਵਿੱਚ 18 ਸਟੇਟਸ ਪਲੱਸ ਵਾਸ਼ਿੰਗਟਨ DC ਉੱਥੇ ਸਿੱਖੀਜ਼ਮ ਬਾਰੇ K through 12 ਦੀਆਂ ਜੋ ਕਲਾਸਿਸ ਆ ਉਹਦੇ ਵਿੱਚ ਪੜ੍ਹਾਇਆ ਜਾਊਗਾ ਤਾਂ ਕਿ ਜੋ ਇਹ ਬੁਲਿੰਗ ਹੁੰਦੀ ਆ ਕਲਚਰ ਵਾਰਸ ਨੂੰ ਲੈ ਕੇ ਸੋ ਬੱਚਿਆਂ ਨੂੰ ਪਤਾ ਹੋਊਗਾ ਵੀ ਅਸੀਂ ਉੱਦਾਂ ਦੇ ਮੁਲਕ ਦੇ ਵਿੱਚ ਰਹਿੰਦੇ ਆ ਜਿੱਥੇ ਸਾਰੀ ਦੁਨੀਆ ਦੇ ਲੋਕ ਰਹਿੰਦੇ ਆ, ਇਹਨਾਂ ਦਾ ਕਲਚਰ ਆ, ਇਹਨਾਂ ਦਾ ਰਿਲੀਜਨ ਆ। ਸੋ ਬਿਲਕੁਲ ਬਹੁਤ ਸਾਰੀਆਂ ਸਾਡੀਆਂ ਆਰਗੇਨਾਈਜੇਸ਼ਨਸ ਆ ਵੱਡੀ ਗਿਣਤੀ ਦੇ ਵਿੱਚ ਕੰਮ ਕਰ ਰਹੀਆਂ ਆ ਤਾਂ ਕਿ ਆਪਣੇ ਬੱਚਿਆਂ ਦੀ ਬੁਲਿੰਗ ਨਾ ਹੋਵੇ। ਜਿਹੜੇ ਮੁਲਕ 'ਚ ਆਪਾਂ ਰਹਿੰਦੇ ਆ ਉਹਨਾਂ ਦੇ ਜਿਹੜੇ ਹੋਰ ਵੱਖ-ਵੱਖ ਜਿਹੜੇ ਕਮਿਊਨਿਟੀਜ਼ ਹੈਗੀਆਂ ਆ, ਵੱਖ-ਵੱਖ ਧਰਮ ਦੇ ਲੋਕ ਆ, ਉਹਨਾਂ ਨੂੰ ਸਾਰਿਆਂ ਬਾਰੇ ਪਤਾ ਲੱਗੇ ਤਾਂ ਕਿ ਇੱਕ ਆਪਾਂ ਗੁਲਾਬ ਦੇ ਫੁੱਲ ਵਾਂਗ ਰਹਿ ਸਕੀਏ। ਸੋ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਇਹਦੇ ਬਾਰੇ। ਸੋ ਬੜੀ ਵਧੀਆ ਗੱਲ ਆ। 18 ਸਟੇਟਾਂ ਤੇ ਇੱਕ ਵਾਸ਼ਿੰਗਟਨ DC ਇੱਥੇ ਸਾਰਿਆਂ ਦੇ ਵਿੱਚ ਹੁਣ ਟੀਚ ਕੀਤਾ ਜਾਊਗਾ। ਪਰ ਸਾਡਾ ਵੀ ਕੁਝ ਫਰਜ਼ ਬਣਦਾ ਐਜ਼ ਏ ਇੰਡੀਵਿਜੂਅਲ। ਆਪਾਂ ਸਿੱਖ ਲੈ ਲਓ ਜਾਂ ਪੰਜਾਬੀ ਲੈ ਲਓ, ਜਿਹੜੀ ਸਕੂਲ ਦੇ ਵਿੱਚ ਤੁਹਾਡੇ ਬੱਚੇ ਪੜ੍ਹਦੇ ਹੈਗੇ ਆ
ਤੁਸੀਂ ਸਕੂਲ ਦੇ ਪ੍ਰਿੰਸੀਪਲ ਨਾਲ, ਸਕੂਲ ਦੇ ਟੀਚਰ ਦੇ ਨਾਲ ਗੱਲਬਾਤ ਕਰ ਸਕਦੇ ਆ ਵੀ ਭਾਈ ਜਿਹੜੀ ਕਲਾਸ ਆ ਉਹਨੂੰ ਤੁਸੀਂ ਸਾਡੇ ਲੋਕਲ ਗੁਰਦੁਆਰਾ ਸਾਹਿਬ ਕਿਸੇ ਟਾਈਮ ਲੈ ਕੇ ਆਓ, ਕਿਉਂਕਿ ਬਹੁਤ ਵਾਰ ਜਿਹੜੇ ਸਕੂਲ ਆ ਉਹਨਾਂ ਦੇ ਬੱਚਿਆਂ ਨੂੰ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਲੈ ਕੇ ਜਾਂਦੇ ਆ, ਕਿਉਂਕਿ ਆਪਾਂ ਕਿਹੜਾ ਕਿਸੇ ਨੂੰ ਕਨਵਰਟ ਕਰਨਾ ਜਾਂ ਸਿੱਖੇ ਬਣਾਉਣਾ ਆ। ਸੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਗੁਰਦੁਆਰਾ ਕਿੱਦਾਂ ਦਾ ਹੁੰਦਾ, ਲੰਗਰ ਕਿੱਦਾਂ ਹੁੰਦਾ, ਸਾਰਾ ਕੁਛ ਉਹਨਾਂ ਨੂੰ ਪਤਾ ਲੱਗੇ। ਬਹੁਤ ਸਾਰੇ ਬੇਰੀਏ ਦੇ ਜਿਹੜੇ ਸ਼ਹਿਰ ਆ ਮੈਂ ਦੇਖਿਆ, ਫਰੀਮੌਂਟ, ਹੋਰ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਯੂਨੀਵਰਸਿਟੀਆਂ ਤੋਂ ਬੱਚੇ ਆਉਂਦੇ ਆ, ਪ੍ਰੋਫੈਸਰ ਦੇ ਨਾਲ ਕਲਾਸਿਸ ਤੋਂ ਦੇਖਦੇ ਆ ਵੀ ਕਿੱਦਾਂ ਆਪਾਂ ਗੁਰੂ ਘਰ ਜਾਂਦੇ ਆ, ਕਿੱਦਾਂ ਮੱਥਾ ਟੇਕਦੇ ਆ, ਕਿੱਦਾਂ ਬਹਿੰਦੇ ਆ, ਕਿੱਦਾਂ ਲੰਗਰ ਛਕਦੇ ਆ, ਫਿਰ ਲੰਗਰ ਵੀ ਛਕਦੇ। ਸੋ ਜਦੋਂ ਨੈਕਸਟ ਟਾਈਮ ਉਹਨਾਂ ਨੂੰ ਕੋਈ ਦਸਤਾਰ ਵਾਲਾ ਜਾਂ ਚੁੰਨੀ ਵਾਲੀ ਬੀਬੀ ਕੋਲ ਮਿਲੂਗੀ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਹਾਂ ਇਹ ਸਿੱਖ ਹੈਗੇ, ਪੰਜਾਬੀ ਆ, ਇਹਨਾਂ ਦਾ ਆਹ ਧਰਮ ਹੈਗਾ ਆ ਤੇ ਬੜੇ ਖੁੱਲੇ ਦਿਲ ਵਾਲੇ ਹੈਗੇ ਆ। ਕੋਈ ਸਾਡੇ ਇਦਾਂ ਦੀ ਸਟ੍ਰਿਕਟਨੈਸ ਨਹੀਂ, ਹਰ ਇੱਕ ਨੂੰ ਆਪਾਂ embrace ਕਰਦੇ ਹੈਗੇ ਆ। ਸੋ ਆਪਾਂ ਜ਼ਰੂਰ ਇਹ ਕਰਿਆ ਕਰੋ, ਕਿਉਂਕਿ ਹਰ ਇੱਕ ਨੂੰ ਉਨੀ ਕੁ ਤਾਂ ਇੰਗਲਿਸ਼ ਆਉਂਦੀ ਆ, ਜੇ ਨਹੀਂ ਵੀ ਆਉਂਦੀ ਜਿਹਨੂੰ ਆਉਂਦੀ ਹੈਗੀ ਆ ਉਹ ਜ਼ਰੂਰ ਕਰੋ, ਤਾਂ ਕਿ ਵੱਧ ਤੋਂ ਵੱਧ ਜਿੱਥੇ ਵੀ ਤੁਸੀਂ ਕਿਤੇ ਰਹਿੰਦੇ ਆ ਆਪਣੇ ਏਰੀਏ ਦੇ ਗੁਰੂ ਘਰਾਂ ਨੂੰ ਉਹਨਾਂ ਨੂੰ ਦਿਖਾ ਲਓ, ਉਹਨਾਂ ਨੂੰ ਕਲਾਸ ਲਾਓ ਵੀ ਹਾਂ ਆਹ ਕੁਛ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਆ। 24 ਘੰਟੇ ਲੰਗਰ ਚੱਲਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਮੁਲਕ ਦਾ, ਕਿਸੇ ਨੂੰ ਵੀ ਕੋਈ ਪੁੱਛਿਆ ਨਹੀਂ ਜਾਂਦਾ, ਆਓ ਲੰਗਰ ਛਕੋ ਤੇ ਜਾਓ। ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਵੀ ਨਹੀਂ ਤੂੰ ਸਿੱਖ ਬਣਨਾ ਆ, ਜਿੱਦਾਂ ਬਹੁਤ ਵਾਰ ਹੋਰ ਕਈ ਧਰਮਾਂ ਵਾਲੇ ਕਰਦੇ ਹੈਗੇ ਆ। ਸੋ ਇਹ ਜ਼ਰੂਰ ਕਰਿਆ ਕਰੋ, ਆਪਣੀ ਕਮਿਊਨਿਟੀ ਕਰਦੀ ਵੀ ਆ। ਸੋ ਇਹ ਕੋਈ ਬੜਾ ਔਖਾ ਕੰਮ ਨਹੀਂ ਹੈਗਾ। ਹੁਣ ਜਦੋਂ ਸਾਰੇ ਸਕੂਲਾਂ ਦੇ ਵਿੱਚ ਟੀਚ ਕਰਨਾ ਸ਼ੁਰੂ ਹੋ ਗਿਆ ਕਰਿਕੂਲਮ, ਸੋ ਜੋ ਟੀਚਰਸ ਆ ਉਹਨਾਂ ਨੂੰ ਵੀ ਪਤਾ ਹੈਗਾ ਆ। ਸੋ ਟੀਚਰ ਬੜੇ ਐਪਰੀਸ਼ੀਏਟ ਕਰੂਗੇ, ਕਿਉਂਕਿ ਆਪਾਂ ਦੇਖਦੇ ਹੀ ਆ ਬੱਚਿਆਂ ਨੂੰ ਵੱਖ-ਵੱਖ ਜਗ੍ਹਾ ਦੇ ਉੱਤੇ ਉਹ ਲੈ ਕੇ ਜਾਂਦੇ ਆ ਤੇ ਇਹ ਵੀ ਆਪਣਾ ਫਰਜ਼ ਨਿਭਾਓ ਕਿ ਜਿੱਥੇ-ਜਿੱਥੇ ਵੀ ਤੁਹਾਡੇ ਬੱਚੇ ਪੜ੍ਹਦੇ ਆ, ਤੁਹਾਡੇ ਲਾਗੇ ਸਕੂਲ ਹੈਗਾ ਆ, ਉਹਨਾਂ ਦੇ ਪ੍ਰਿੰਸੀਪਲ ਨੂੰ ਮਿਲੋ ਵੀ ਭਈ ਜੇ ਤੁਹਾਡੇ ਬੱਚੇ ਜਾਂ ਤੁਹਾਡੇ ਟੀਚਰ ਸਿੱਖੀਜ਼ਮ ਬਾਰੇ, ਸਿੱਖ ਧਰਮ ਬਾਰੇ ਥੋੜਾ ਬਹੁਤਾ ਜਿਹੜਾ ਜਾਣਨਾ ਚਾਹੁੰਦੇ ਆ, ਜ਼ਰੂਰ ਸਾਡੇ ਗੁਰਦੁਆਰਾ ਸਾਹਿਬ ਵਿਜ਼ਿਟ ਕਰੋ। ਗੁਰਦੁਆਰਾ ਸਾਹਿਬ ਦੇ ਬਹੁਤ ਵਾਰ ਕਮੇਟੀ ਮੈਂਬਰਾਂ 'ਚ ਚੰਗੇ ਪੜ੍ਹੇ ਲਿਖੇ ਬੰਦੇ ਹੁੰਦੇ ਹੈਗੇ ਆ। ਉਹ ਉੱਥੇ ਆ ਕੇ ਪ੍ਰੈਜੈਂਟੇਸ਼ਨ ਦੇ ਸਕਦੇ ਬੱਚਿਆਂ ਨੂੰ, ਲੰਗਰ ਦੇ ਸਕਦੇ ਆ। ਜ਼ਰੂਰੀ ਨਹੀਂ ਵੀ ਆਪਾਂ ਜਿਹੜਾ ਸਾਡੇ ਵਾਲਾ ਹੀ ਬਿਲਕੁਲ ਵੀ ਦਾਲ ਫੁਲਕਾ, ਉਹ 'ਚ ਤੁਸੀਂ ਫਰੂਟ ਵਗੈਰਾ ਜਾਂ ਹੋਰ ਵੀ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਰੇ ਬਰਾਬਰ ਹੋ ਕੇ ਬੈਠਦੇ ਆ ਕਿੱਦਾਂ। ਕੀ ਹੁੰਦਾ ਆ ਵੀ ਆਪਾਂ ਵੀ ਜਿੰਨੇ ਪੜ੍ਹੇ ਆ ਯੂਨੀਵਰਸਿਟੀਆਂ 'ਚ, ਜਿਹੜੀ ਤੁਹਾਡੀ ਥਿਓਰੈਟੀਕਲ ਸਟੱਡੀ ਹੁੰਦੀ ਆ ਉਹ ਡਿਫਰੈਂਟ ਹੁੰਦੀ ਆ, ਪ੍ਰੈਕਟੀਕਲ ਡਿਫਰੈਂਟ ਹੁੰਦੀ ਆ। ਜਦੋਂ ਇੱਕ ਵਾਰੀ ਤੁਸੀਂ ਜਾ ਕੇ ਦੇਖਦੇ ਆ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ ਆਹ ਕਿੰਨਾ ਕੀ ਕੁਛ ਵਾਪਰ ਰਿਹਾ ਹੈਗਾ। ਸੋ ਇਹ ਜ਼ਰੂਰ ਇਹਦੇ ਵਿੱਚ ਹਿੱਸਾ ਪਾਇਆ ਕਰੋ। ਸੋ ਇਹ ਬੜੀ ਖੁਸ਼ੀ ਦੀ ਗੱਲ ਆ। ਸਿੱਖ ਕੋਲੀਸ਼ਨ ਨੇ ਵੀ ਇਹਦੇ ਤੇ ਵਰਕ ਕੀਤਾ, ਬਹੁਤ ਸਾਰੀਆਂ ਹੋਰ ਆਰਗੇਨਾਈਜੇਸ਼ਨਸ ਨੇ ਵੀ। ਸੋ ਅੱਜ ਦੀ ਡੇਟ ਦੇ ਵਿੱਚ 18 ਅਮਰੀਕਾ ਦੀਆਂ ਸਟੇਟਾਂ ਤੇ ਵਾਸ਼ਿੰਗਟਨ ਡੀਸੀ, ਕਿਉਂਕਿ ਉਹ ਹਜੇ ਸਟੇਟ ਨਹੀਂ ਬਣੀ ਹੈਗੀ, ਉੱਥੇ ਸਿੱਖ ਕਰਿਕੂਲਮ ਕੇ ਥਰੂ ਜੋ 12 ਕਲਾਸਿਸ ਆ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਊਗਾ। ਜੀ। ਰੁੱਖ ਕਰਦੇ ਹਾਂ ਸਪੇਨ ਦਾ। ਸਪੇਨ ਦੇ ਜਿਹੜਾ ਲਾ ਪਲਾਮਾ ਜਿਹੜਾ ਟਾਪੂ ਆ, ਉੱਥੇ ਅੱਗ ਲੱਗ ਗਈ ਆ ਜੰਗਲਾਂ ਦੇ ਵਿੱਚ, ਤੇ ਉਸ ਜੰਗਲੀ ਅੱਗ ਤੇ ਕਾਬੂ ਪਾਉਣ ਦੇ ਲਈ ਜਿਹੜਾ ਫਾਇਰ ਫਾਈਟਰਸ ਆ ਉਹ ਵੱਡੀ ਪੱਧਰ ਤੇ ਮੁਸ਼ੱਕਤ ਕਰ ਰਹੇ ਨੇ। ਹਾਲਾਂਕਿ ਇਹਦੇ ਵਿੱਚ ਹਾਲੇ ਜਿਹੜੀ ਸਫਲਤਾ ਉਹ ਬਹੁਤ ਘੱਟ ਮਿਲੀ ਹੈ, ਤੇ ਇਸ ਤੋਂ ਬਾਅਦ ਇਸ ਟਾਪੂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਬਾਹਰ ਕੱਢਿਆ ਗਿਆ, ਇਵੈਕੂਏਟ ਕੀਤਾ ਗਿਆ। ਤੇ ਲਾ ਪਲਾਮਾ ਜਿਹੜਾ ਟਾਪੂ ਆ ਉਹ ਤੇ ਪਿਨਾਰਡੀ ਪੁੰਡਾ ਗੋਲਡਾ ਜਿਹੜਾ ਇਲਾਕਾ ਵਾ, ਉੱਥੇ ਸ਼ੁਰੂ ਦੇ ਵਿੱਚ ਜੰਗਲੀ ਜਿਹੜੇ ਇਲਾਕੇ ਆ ਉੱਥੋਂ ਅੱਗ ਦੀ ਸ਼ੁਰੂਆਤ ਹੋਈ ਸੀ, ਤੇ ਹੌਲੀ-ਹੌਲੀ ਜਿਹੜੀ ਇਹ ਤਿਜ਼ਾਫਰੇ ਜਿਹੜਾ ਕਿ ਉਹਦੇ ਨਾਲ ਹੀ ਇੱਕ ਇਲਾਕਾ ਪੈਂਦਾ, ਉੱਥੋਂ ਤੱਕ ਫੈਲ ਗਈ ਸੀ, ਤੇ ਉੱਥੋਂ ਬਾਅਦ ਇਹਨੂੰ ਜਿਹੜਾ ਉੱਥੋਂ ਲੋਕਾਂ ਨੂੰ ਕੱਢਣਾ ਪਿਆ ਸੀ। ਦੱਸਦੇ ਆ ਕਿ ਇੱਥੇ 400 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਆ, ਤੇ ਕਈ ਜਹਾਜ਼ਾਂ ਦੀ ਮਦਦ ਦੇ ਨਾਲ ਇਸ ਟਾਪੂ ਤੇ ਲੱਗੀ ਅੱਗ ਨੂੰ ਜਿਹੜਾ ਕਾਬੂ ਕਰਨ ਦੇ ਲਈ ਮੁਸ਼ੱਕਤ ਜਿਹੜੀ ਆ ਜਾਂ ਕੋਸ਼ਿਸ਼ ਜਿਹੜੀ ਆ, ਯਤਨ ਜਿਹੜੇ ਨੇ, ਹੀਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਤੇ ਦੱਸਿਆ ਇਹ ਵੀ ਗਿਆ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਪਿਛਲੇ ਦਿਨੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਆ ਉਹ ਇੱਕਦਮ ਵੱਧ ਗਿਆ ਸੀ, ਤੇ ਹੁਮਸ ਕਰਕੇ ਇੱਥੋਂ ਜਿਹੜੀ ਹਵਾ ਉਹ ਬਿਲਕੁਲ ਵੀ ਵਗ ਨਹੀਂ ਰਹੀ ਸੀ, ਤੇ ਇਸ ਕਰਕੇ ਇੱਥੇ ਜਿਹੜਾ ਜੰਗਲੀ ਰੁੱਖ ਨੇ ਜਾਂ ਹੋਰ ਜਿਹੜੇ ਬਨਸਪਤੀ ਉਹ ਬਿਲਕੁਲ ਸੁੱਕ ਗਈ ਸੀ, ਜਿਸ ਤਰ੍ਹਾਂ ਆਪਾਂ ਕੈਲੀਫੋਰਨੀਆ 'ਚ ਦੇਖਦੇ ਹਾਂ। ਸੋ ਉਹਦੇ ਕਰਕੇ ਹੁਣ ਬਹੁਤ ਤੇਜ਼ੀ ਦੇ ਨਾਲ ਜਿਹੜੀ ਅੱਗ ਆ ਉਹ ਚੱਲ ਰਹੀ ਹੈ, ਤੇ ਜੋਸ ਫਰਨਾਂਡਿਸ ਜਿਹੜੇ ਕਿ ਫਾਇਰ ਫਾਈਟਰਸ ਨੂੰ ਅਗਵਾਈ ਦੇ ਰਹੇ ਨੇ, ਉਹਨਾਂ ਨੇ ਦੱਸਿਆ ਕਿ ਅਸੀਂ ਕੁਝ ਕੁ ਇਲਾਕਿਆਂ ਦੇ ਵਿੱਚ ਤਾਂ ਜਿਹੜੀ ਆ ਉਹ ਸਫਲਤਾ ਹਾਸਲ ਕੀਤੀ ਹੈ, ਪਰ ਬਹੁਤੇ ਇਲਾਕਿਆਂ ਦੇ ਵਿੱਚ ਜਿਹੜੀ ਅੱਗ ਆ ਉਹ ਹਲੇ ਤੱਕ ਸਾਡੇ ਕਾਬੂ ਤੋਂ ਬਾਹਰ ਹੈ। ਹਾਂ,
ਇਹ ਅੱਗੇ ਨਾ ਵਧੇ, ਇਹਦੇ ਲਈ ਅਸੀਂ ਜਿਹੜੀ ਉਹ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਇੱਥੇ ਹੀ ਰੋਕ ਲਿਆ ਜਾਵੇ ਜਾਂ ਕਿਵੇਂ ਨਾ ਕਿਵੇਂ ਕਰਕੇ ਇਹਦੇ 'ਤੇ ਕਾਬੂ ਜਿਹੜਾ ਉਹ ਪਾ ਲਿਆ ਜਾਵੇ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਈ ਹੈਕਟੇਅਰ, ਕਈ ਮੀਲਾਂ ਅੱਗੇ ਇਸ ਅੱਗ ਦੇ ਵਧਣ ਤੋਂ ਜਿਹੜਾ ਉਹ ਆਪਣੇ ਯਤਨ ਆ ਉਹ ਕਰ ਰਹੇ ਹਾਂ ਕਿ ਤਾਂ ਜੋ ਉੱਥੇ ਅੱਗ ਨਾ ਫੈਲੇ ਤੇ ਜਿੱਥੇ ਫੈਲੀ ਹੋਈ ਆ ਉੱਥੇ ਉਹਨੂੰ ਕਾਬੂ ਕਰ ਲਿਆ ਜਾਵੇ। ਹੁਣ ਤੱਕ ਪਤਾ ਲੱਗਿਆ ਕਿ ਇਹਨੇ 4650 ਹੈਕਟੇਅਰ ਜਿਹੜਾ ਤਕਰੀਬਨ 11,490 ਏਕੜ ਜਿਹੜੇ 11,500 ਏਕੜ ਬਣਦਾ ਉਹ ਇਲਾਕਾ ਇਸ ਅੱਗ ਨੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤਾ। ਤੇ ਹੋਰ ਟੈਨਰਿਫ ਦੇ ਵਿੱਚ ਜਿਹੜੀ ਹੈ ਉੱਥੋਂ ਵੀ ਅੱਗ ਲੱਗ ਗਈ ਹੈ, ਇਹਨਾਂ ਇਲਾਕਿਆਂ ਦੇ ਨਾਲ ਹੀ ਪੈਂਦਾ। 8 ਜਿਹੜੇ ਟਾਪੂ ਨੇ ਉਹਨਾਂ ਦੇ ਵਿੱਚੋਂ ਇੱਕ ਟੈਨਰਿਫ ਵੀ ਹੈ, ਇੱਥੋਂ ਵੀ ਸੈਂਕੜੇ ਲੋਕਾਂ ਨੂੰ ਬਾਹਰ ਕੱਢਣਾ ਪਿਆ ਸੀ। ਤੇ ਇੱਥੇ ਵੀ ਦੱਸਦੇ ਆ ਕਿ ਤਕਰੀਬਨ 100 ਹੈਕਟੇਅਰ ਤੋਂ ਵੱਧ ਦੇ ਇਲਾਕੇ ਦੇ ਵਿੱਚ ਜਿਹੜੀ ਅੱਗ ਆ ਉਹਨੇ ਇਸ ਇਲਾਕੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜੀ। ਚਾਈਨਾ ਦੀ ਇਕਨੋਮਿਕ ਹਾਲਤ ਇਸ ਟਾਈਮ ਬੜੀ ਮਾੜੀ ਆ ਤੇ ਜੈਨੇਟ ਜੈਲਨ ਜੋ ਫੈਡਰਲ ਰਿਜ਼ਰਵ ਬੋਰਡ ਦੇ ਵੱਲੋਂ ਉਹਨਾਂ ਨੇ ਇਹ ਟ੍ਰੇਜਰੀ ਸੈਕਟਰੀ ਆ, ਸੌਰੀ, ਜੈਨੇਟ ਜੈਲਨ, ਉਹਨਾਂ ਨੇ ਇਹ ਕਿਹਾ ਆ ਵੀ ਚਾਈਨਾ ਦਾ ਜੋ ਇਕਨੋਮੀ ਨੈਗੇਟਿਵ ਚੱਲ ਰਹੀ ਆ, ਜੋ ਬੈਡ ਚੱਲ ਰਹੀ ਆ, ਉਹਦਾ ਅਸਰ ਅਮਰੀਕਾ ਦੇ ਉੱਤੇ ਵੀ ਪਊਗਾ। ਚਾਈਨਾ ਦੇ ਜੇ ਦੇਖਿਆ ਜਾਵੇ ਮਾਰਚ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਤੱਕ ਉਹਨਾਂ ਦਾ GDP ਜੋ ਆ ਉਹ ਸਿਰਫ 6.3% ਹੀ ਗਰੋ ਹੋਇਆ ਹੈਗਾ। ਸੋ ਇਹਦਾ ਅਸਰ ਕਾਫੀ ਜ਼ਿਆਦਾ ਇਕਨੋਮੀ ਦੇ ਉੱਤੇ ਪੈਣਾ ਆ। ਤੇ ਅੱਜ ਕੱਲ ਜੈਨੇਟ ਜੈਲਨ ਜੀ ਇੰਡੀਆ ਦੇ ਵਿੱਚ ਘੁੰਮਣ ਗਏ ਹੋਏ ਆ, ਜੋ ਇਕਨੋਮੀ ਦੇ ਨਾਲ ਰਿਲੇਟਡ ਜੋ ਡੀਲਸ ਆ ਉਹ ਕਰਨਗੇ। ਜੀ, ਜੀ। ਤੇ ਜਾਂਦੇ-ਜਾਂਦੇ 2 ਖਬਰਾਂ ਜਿਹੜੀਆਂ ਨੇ ਉਹ ਪਾਕਿਸਤਾਨ ਤੋਂ ਸਾਂਝੀਆਂ ਕਰਦੇ ਚੱਲੀਏ। ਪਾਕਿਸਤਾਨ ਦੇ ਵਿੱਚ ਇੱਕ ਖਬਰ ਜਿਹੜੀ ਆ ਉਹ ਲਗਾਤਾਰ ਟ੍ਰੈਂਡ ਕਰ ਰਹੀ ਹੈ ਕਿ ਉੱਥੇ ਘੱਟ ਗਿਣਤੀ ਭਾਈਚਾਰੇ, ਇੱਕ ਹਿੰਦੂ ਭਾਈਚਾਰੇ ਦੇ ਮੰਦਿਰ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਤੇ ਇਹਨੂੰ ਅਸੁਰੱਖਿਅਤ ਐਲਾਨਦੇ ਹੋਏ ਜਿਹੜਾ ਉਹਨੂੰ ਢਾਹ ਦਿੱਤਾ ਗਿਆ। ਲਗਭਗ 150 ਸਾਲ ਪੁਰਾਣਾ ਜਿਹੜਾ ਮੰਦਿਰ ਇਹ ਦੱਸਿਆ ਗਿਆ। ਤੇ ਇਹਦੇ ਨਾਲ ਹੀ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਵੀਡੀਓ ਜਿਹੜੀ ਆ ਉਹ ਇਸ ਵੇਲੇ ਟ੍ਰੈਂਡ ਕਰ ਰਹੀ ਹੈ। ਉਸ ਵੀਡੀਓ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਬੰਦਾ ਹਵਾਈ ਜਹਾਜ਼ ਦੇ ਵਿੱਚ ਇਸ ਕਰਕੇ ਲੋਕਾਂ ਤੋਂ ਪੈਸੇ ਮੰਗ ਰਿਹਾ ਕਿ ਉਸ ਨੇ ਮਦਰੱਸਾ ਬਣਾਉਣਾ ਹੈ। ਸੋ ਮਦਰੱਸੇ ਦੇ ਲਈ ਫੰਡ ਜਿਹੜੇ ਨੇ ਉਹ ਇਸ ਵੇਲੇ ਮੰਗੇ ਜਾ ਰਹੇ ਨੇ ਤੇ ਉਹਦੇ ਵਿੱਚ ਉਹ ਕਿਹਾ ਕਿ ਮੈਂ ਭਿਖਾਰੀ ਨਹੀਂ ਹਾਂ, ਸਿਰਫ ਦਾਨ ਚਾਹੁੰਦਾ, ਅਸੀਂ ਮਦਰੱਸਾ ਬਣਾਉਣ ਦੇ ਲਈ ਫੰਡ ਇਕੱਠੇ ਕਰ ਰਹੇ ਹਾਂ। ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਕੋਲੇ ਨਾ ਆਓ, ਨਹੀਂ ਚਾਹੁੰਦੇ ਤਾਂ ਮੇਰੇ ਕੋਲੇ ਨਾ ਆਓ, ਮੈਂ ਤੁਹਾਡੀ ਸੀਟ ਤੇ ਆ ਸਕਦਾ। ਸੋ ਇੱਕ ਪਾਕਿਸਤਾਨੀ ਜਿਹੜਾ ਉਹ ਲੋਕਾਂ ਨੇ ਕਿਹਾ ਕਿ ਇੱਕ ਜਿਹੜਾ ਪਾਕਿਸਤਾਨੀ ਨਿਜ਼ਾਮ ਹੈ, ਕਿਉਂਕਿ ਵੀਡੀਓ ਟਵਿੱਟਰ ਤੇ ਵੀ ਟ੍ਰੈਂਡ ਕਰ ਰਹੀ ਸੀ ਕਿਸੇ ਟਾਈਮ, ਤਾਂ ਉਦੋਂ ਲੋਕਾਂ ਨੇ ਕਈ ਗਲਤ ਤੇ ਕਈ ਚੰਗੇ ਮੰਦੇ ਕਮੈਂਟ ਵੀ ਇਹਦੇ ਤੋਂ ਕੀਤੇ ਨੇ ਤੇ ਲੋਕ ਕਹਿ ਰਹੇ ਨੇ ਕਿ ਇਹ ਇੱਕ ਨਵਾਂ ਟ੍ਰੈਂਡ ਹੈ। ਕੁਝ ਲੋਕਾਂ ਨੇ ਇਹਦੀ ਆਲੋਚਨਾ ਵੀ ਕੀਤੀ, ਜਦਕਿ ਕੁਝ ਅੱਡੋ-ਅੱਡ ਹਰ ਬੰਦੇ ਦੀ ਆਪਣੀ ਸੋਚ ਹੈ। ਕੁਝ ਲੋਕਾਂ ਨੇ ਕਿਹਾ ਕਿ ਇਹ ਬੰਦਾ ਮਦਰੱਸੇ ਦੇ ਲਈ ਜਿਹੜਾ ਪੈਸਾ ਉਹ ਇਕੱਠਾ ਕਰ ਰਿਹਾ, ਹਾਲਾਂਕਿ ਇਹਨੇ ਪਰਸਨਲੀ ਵਰਤੋਂ ਨਹੀਂ ਕਰਨੀ। ਤਾਂ ਉਹ ਕਹਿੰਦੇ ਕਿ ਕਦੇ ਵੀ ਸਮਾਜਿਕ ਇਸ਼ੂ ਵਾਸਤੇ, ਸਮਾਜਿਕ ਮਸਲੇ ਵਾਸਤੇ ਮੰਗੀ ਜਿਹੜੀ ਰਕਮ ਆ ਉਹ ਕਦੇ ਭੀਖ ਨੂੰ ਆਪਾਂ ਨਹੀਂ ਕਰ ਸਕਦੇ। ਭੀਖ ਹਮੇਸ਼ਾ ਆਪਣੇ ਆਪ ਦੇ ਲਈ ਮੰਗੀ ਹੈ, ਚੰਦਾ ਇਕੱਠਾ ਕਰਨਾ ਜ਼ਰੂਰ ਕਰ ਸਕਦੇ। ਸੋ ਮਿਲੀ ਜੁਲੀ ਪ੍ਰਤੀਕਿਰਿਆ। ਦੂਜੇ ਪਾਸੇ ਤੁਹਾਨੂੰ ਪਤਾ ਹੈ ਜਿਸ ਤਰੀਕੇ ਨਾਲ ਜਦੋਂ ਵੀ ਪਾਕਿਸਤਾਨ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਤੇ ਉਹਦਾ ਅਸਰ ਭਾਰਤ ਦੇ ਵਿੱਚ ਵੀ ਹੁੰਦਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੁੰਦਾ। ਬਿਲਕੁਲ ਠੀਕ ਉਸੇ ਤਰ੍ਹਾਂ ਜਿਵੇਂ ਪਿਛਲੇ ਮਹੀਨਿਆਂ ਦੇ ਵਿੱਚ 2 ਸਿੱਖ ਭਰਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ, ਤਾਂ ਠੀਕ ਹੁਣ ਉਸੇ ਤਰ੍ਹਾਂ 150 ਸਾਲ ਪੁਰਾਣਾ ਜਿਹੜਾ ਮੰਦਿਰ ਸੀਗਾ ਉਸ ਨੂੰ ਢਾਹ ਦਿੱਤਾ ਗਿਆ ਅਸੁਰੱਖਿਅਤ ਕਹਿ ਕੇ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ ਸੋ ਬਹੁਤ ਹੀ ਜੀ ਮਾੜੀ ਗੱਲ ਆ, ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਧਰਮ ਦੇ ਅਗੇਂਸਟ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ। ਤੇ ਜਾਂਦੇ ਜਾਂਦੇ ਜੇ ਫੋਰਡ ਦੀ ਗੱਲ ਕਰਦੇ ਜਾਈਏ, ਅੱਜ ਕੱਲ ਇਲੈਕਟ੍ਰਿਕ ਕਾਰਾਂ ਦੀ ਕੀਮਤਾਂ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਆ ਲੜਾਈ ਚੱਲ ਰਹੀ ਆ, ਫਾਈਟ ਚੱਲ ਰਹੀ ਆ। ਟੈਸਲਾ ਨੇ ਤਾਂ ਬਹੁਤ ਥੱਲੇ ਜਿਹੜੀਆਂ ਪ੍ਰਾਈਸਿਸ ਸਿੱਟ ਦਿੱਤੀਆਂ ਸੀਆਂ। ਅੱਜ ਫੋਰਡ ਮੋਟਰਸ ਨੇ ਅਨਾਉਂਸ ਕੀਤਾ ਹੈ ਵੀ ਜਿਹੜੇ ਉਹਨਾਂ ਦੇ ਪਿਕਅਪ ਆ ਉਹਨਾਂ ਦੀ ਉਹ $10,000 ਜਿਹੜੀ ਪ੍ਰਾਈਸ ਆ ਘਟਾਉਣ ਜਾ ਰਹੇ ਆ। F-150 ਜੋ ਉਹਨਾਂ ਦਾ ਇਲੈਕਟ੍ਰਿਕ ਵਹੀਕਲ ਹੈਗਾ, ਉਹ $10,000 ਬਹੁਤ ਹੁੰਦਾ। ਪਿਛਲੀ ਵਾਰੀ 59,974 ਤੇ ਸੀ, ਉਸ ਨੂੰ ਘਟਾ ਕੇ ਹੁਣ 49,900 ਤੇ ਕਰਤਾ। ਤੇ ਫੋਰਡ ਦੇ ਸ਼ੇਅਰ 5% ਡਾਊਨ ਚਲੇ ਗਏ ਆ। ਰਾਈਵਲ ਇਹਨਾਂ ਦਾ ਜੋ ਜਨਰਲ ਮੋਟਰਸ ਆ ਉਹਨਾਂ ਦੇ ਸ਼ੇਅਰ ਵੀ ਅੱਜ 3% ਡਾਊਨ ਗਏ ਆ। ਇਲੈਕਟ੍ਰਿਕ ਵਹੀਕਲ ਮੇਕਰ ਰਿਵੀਅਨ ਜੋ ਕੰਪਨੀ ਆ ਉਹਨਾਂ ਦੇ ਸ਼ੇਅਰ ਵੀ 3.8% ਡਾਊਨ ਗਏ ਆ। ਟੈਸਲਾ ਦੇ ਸ਼ੇਅਰ ਜੋ ਆ ਉਹ 1.8% ਅਪ ਗਏ ਆ।
ਇਹਨਾਂ ਨੇ ਇੱਕ ਨਵਾਂ ਪਲਾਂਟ ਆਸਟਨ ਦੇ ਵਿੱਚ ਜੋ ਸਾਈਬਰ ਟਰੱਕ ਦਾ ਆ ਟੈਸਲਾ ਵਾਲਿਆਂ ਨੇ ਕੱਢਣਾ, ਉਹ ਬਣਾਇਆ ਹੈਗਾ। ਤੇ ਸਾਡਾ ਪ੍ਰੋਗਰਾਮ ਦੀ ਜਿਹੜਾ ਸਮਾਂ ਆ ਉਹ ਸਮਾਪਤ ਹੈ। ਅਗਲੇ ਪ੍ਰੋਗਰਾਮਾਂ ਬਾਰੇ ਦੱਸਦੇ ਜਾਓ। ਜੀ ਬਿਲਕੁਲ ਜੀ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਹੈ ਜੀ ਆਤਮਿਕ ਆਨੰਦ। ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਬਦ ਸਰਵਣ ਕਰਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਕੇ। ਉਸ ਤੋਂ ਬਾਅਦ 11 ਵਜੇ ਪ੍ਰੋਗਰਾਮ ਨਜ਼ਰੀਆ, ਫਿਰ 1 ਵਜੇ ਜਿਹੜਾ ਪ੍ਰੋਗਰਾਮ ਹੈ ਕੁਝ ਗੱਲਾਂ ਤੇ ਕੁਝ ਗੀਤ। ਇਸ ਦੇ ਵਿੱਚ ਵੀ ਤੁਸੀਂ ਆਪਣੀ ਮਨਪਸੰਦ ਦਾ ਗੀਤ ਸੁਣ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ ਡਾਇਲ ਕਰਕੇ 408-272-5200। ਇਸ ਤੋਂ ਬਾਅਦ 3 ਵਜੇ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਟੈਕ ਦੇ ਬਾਰੇ ਗੱਲਬਾਤ ਕਰਾਂਗੇ, ਤਕਨੀਕ ਦੇ ਬਾਰੇ ਗੱਲਬਾਤ ਕਰਾਂਗੇ। ਨਵੀਆਂ ਜਿਹੜੀਆਂ ਤਕਨੀਕ ਦੇ ਜਿਹੜੇ ਉਹਦੇ ਫਾਇਦੇ ਨੇ ਤੇ ਨੁਕਸਾਨ ਨੇ, ਖਾਸ ਕਰਕੇ ਪੰਜਾਬੀ ਰੇਡੀਓ USA ਦੀ ਇੱਕ ਸੀਰੀਜ਼ AI ਦੇ ਉੱਪਰ ਚੱਲ ਰਹੀ ਹੈ। ਹਾਲਾਂਕਿ ਬਹੁਤ ਘੱਟ ਪੰਜਾਬੀ ਇਹਦੇ ਵਿੱਚ ਇੰਟਰਸਟ ਲੈ ਰਹੇ ਨੇ, ਪਰ AI ਨੂੰ ਬੌਧਿਕ ਕੰਗਾਲੀ ਦੇ ਰੂਪ ਦੇ ਵਿੱਚ, ਬੌਧਿਕ ਸਮਰੱਥਾ ਦੇ ਉੱਤੇ ਕਾਬੂ ਪਾਉਣ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ ਹੈ। ਸੋ ਉਹਦੇ ਤੇ ਚਰਚਾ ਕਰਾਂਗੇ। 4 ਵਜੇ ਪ੍ਰੋਗਰਾਮ ਦੇਸ਼ ਪ੍ਰਦੇਸ਼ 5:30 ਵਜੇ ਤੱਕ ਚੱਲੇਗਾ। 5:40 ਤੇ ਲੈ ਕੇ ਆਵਾਂਗੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਤੇ ਅੱਜ ਸੋਮਵਾਰ ਆ, ਅੱਜ ਤੁਸੀਂ 2:45 ਤੇ ਰਿਸ਼ਤੇ ਪ੍ਰੋਗਰਾਮ ਹੈ ਜਿਹੜਾ ਉਹ ਸੁਣ ਸਕੋਗੇ। ਤੇ ਉਸ ਤੋਂ ਬਾਅਦ 6 ਵਜੇ ਤੁਸੀਂ ਪੰਜਾਬੀ ਰੇਡੀਓ USA ਤੇ ਸਰਵਣ ਕਰੋਗੇ ਰਹਿਰਾ ਸਾਹਿਬ ਤੇ ਸ਼ਾਮ ਦੇ ਦੀਵਾਨ। ਤੇ 8:30 ਵਜੇ ਪ੍ਰੋਗਰਾਮ ਲੈ ਕੇ ਆਵਾਂਗੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਜੀ ਸੋ ਹੁਣ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।